ਨੂੰ ਮੰਨਦਿਆਂ ਹੋਇਆਂ ਇੱਥੇ खुल के बोलते हो ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ ਹਕੂਮਤ ਦੇ ਵੱਲੋਂ ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ ਉਹਦੀ ਸਪੋਰਟ ਤਾਂ ਅਜੇ ਤੱਕ ਬਾਦਲ ਕਾ ਟੱਬਰ ਹੀ ਕਰਦਾ ਰਿਹਾ ਨਾ। ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ? ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀਆਂ ਤੇ ਉੱਥੇ ਇਹਨਾਂ ਤੋਂ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ। ਪੰਜਾਬ ਦੇ ਸਿਰ ਅੱਜ ਉਹ ਦੌਰ ਆ ਜਿਸ ਦੌਰ ਦੇ ਵਿੱਚੋਂ ਪੰਜਾਬ ਇੱਕ ਵਾਰ ਗੁਜ਼ਰ ਚੁੱਕਿਆ। ਪੰਜਾਬ ਗੁਰੂਆਂ ਦੀ ਧਰਤੀ ਆ, ਪੰਜਾਬ ਉਹ ਜਰਖੇਜ਼ ਧਰਤੀ ਆ। ਇਹ ਕਿਹਾ ਜਾਂਦਾ ਕਿ ਜੇਕਰ ਪੰਜਾਬ ਨੂੰ ਸਮਝਿਆ ਜਾਵੇ ਤਾਂ ਇਸ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਸਾਡੇ ਨਾਲ ਬਾਬਾ ਰਾਮ ਸਿੰਘ ਜੀ ਮੌਜੂਦ ਨੇ, ਅਸੀਂ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਪੰਜਾਬ ਨੂੰ ਸਮਝਣ ਦੇ ਲਈ ਪੰਜਾਬ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਉਸ ਧਰਤੀ ਤੇ ਖੜੇ ਹਾਂ ਜਿਸ ਧਰਤੀ ਤੋਂ ਬਾਬਾ ਦੀਪ ਸਿੰਘ ਨੇ ਖੰਡਾ ਵਾਹਿਆ ਸੀ। ਕਦੇ ਇਹ ਪਾਵਨ ਪਵਿੱਤਰ ਕੌਮ ਦਾ ਤਖਤ ਹੈ ਜਿੱਥੇ ਕਲਗੀਧਰ ਨੇ ਬੜੀਆਂ ਰਹਿਮਤਾਂ ਬਖਸ਼ਾਂ ਵਰਤਾਈਆਂ ਔਰ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇੱਥੇ ਬ੍ਰਹਮ ਵਿੱਦਿਆ ਦਾ ਕੇਂਦਰ ਬਣਾ ਕੇ ਵਿੱਦਿਆ ਜਿਹੜੀ ਸੀ ਸਿੱਖਾਂ 'ਚ ਵੰਡੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ। ਔਰ ਜਦੋਂ ਸ਼ਹਾਦਤ ਦਾ ਸਮਾਂ ਆਇਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇਹ ਕੌਮ ਦਾ ਮਹਾਨ ਪਵਿੱਤਰ ਤਖਤ ਹੈ ਜਿਹਦੇ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਹੈ। ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ ਹਕੂਮਤ ਦੇ ਵੱਲੋਂ ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਗੁਲਾਮਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਸਕਦੀ ਹੈ, ਬੇਇਨਸਾਫੀ ਸਾਡੇ ਨਾਲ ਹੋ ਰਹੀ ਹੈ। ਤੁਸੀਂ ਵੇਖੋ ਵੀ ਜਿਹੜੇ ਸਾਡੇ ਵੀਰ ਡਿਬਰੂਗੜ੍ਹ ਅਸਾਮ ਦੀ ਜੇਲ੍ਹ 'ਚ ਭੇਜੇ ਨੇ, ਕੀ ਇਹ ਭੇਜਣ ਵਾਲੇ ਸੀ? ਕੀ ਇੰਨਾ ਕੁ ਕੀ ਹੋ ਗਿਆ ਸੀ? ਇੱਕ ਗੁਰਮਤ ਪ੍ਰਚਾਰ ਦੀ ਇੱਕ ਲਹਿਰ ਚਲਾਈ ਸੀ। ਅੱਜ ਵੀ ਜੇ ਕੋਈ ਚਲਾਉਂਦਾ ਹੈ ਤਾਂ ਉਹਨੂੰ ਸਰਕਾਰ ਰੋਕ ਦਿੰਦੀ ਹੈ। ਲੇਕਿਨ ਦੂਜੇ ਬੰਨੇ ਸਾਡੇ ਵੀਰਾਂ 'ਤੇ ਨਜਾਇਜ਼ ਕੇਸ ਧੜਾ ਧੜੀ ਪਾਏ ਜਾ ਰਹੇ ਨੇ। ਭਾਈ ਅੰਮ੍ਰਿਤਪਾਲ ਸਿੰਘ ਹੋਰ ਸਾਥੀ ਸਮੇਤ ਕੁਝ ਅੰਮ੍ਰਿਤਸਰ ਜੇਲ੍ਹਾਂ ਵਿੱਚ ਬੰਦ ਨੇ। ਸਾਡੇ ਨੌਜਵਾਨ ਜਿਨ੍ਹਾਂ ਦੀ ਜ਼ਮਾਨਤ ਨਹੀਂ, ਕੇਸਾਂ ਦੇ ਪਰਿਵਾਰ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ। ਇਹ ਮੈਂ ਸਮਝਦਾ ਸਾਡੇ ਨਾਲ ਸਿੱਖ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਅਤੇ NSA ਵਰਗੇ ਜਿਹੜੇ ਐਕਟ ਨੇ ਉਹ ਮੇਰਾ ਖਿਆਲ ਵੀ ਬਣਾਈ ਸਿਰਫ ਸਿੱਖਾਂ ਵਾਸਤੇ ਨੇ, ਹੋਰ ਤਾਂ ਕਦੇ ਕਿਸੇ 'ਤੇ ਲੱਗੀ ਨਹੀਂ, ਨਾ ਕਿਸੇ ਨੇ ਲਾਈ ਹੈ। ਪੰਜਾਬ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਇਸ ਦੇਸ਼ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ, ਪਰ ਸਿੱਖਾਂ ਜੇਕਰ ਅਸੀਂ ਦੂਸਰੀ ਧਿਰ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? ਗੁਲਾਮੀ ਦੀ ਨਿਸ਼ਾਨੀ ਤੁਸੀਂ ਇਹ ਵੇਖ ਲਓ, 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਭਾਈ ਜਗਤਾਰ ਸਿੰਘ ਤਾਰੇ ਦੀ ਭਤੀਜੀ ਦਾ ਵਿਆਹ ਤੇ 2 ਘੰਟੇ ਦੀ ਪਰੋਲ ਨਾਲ ਪੁਲਿਸ ਆ। ਭਾਈ ਬਲਵੰਤ ਸਿੰਘ ਰਾਜੋਆਣੇ ਦੇ ਬਜ਼ੁਰਗ ਗੁਜਰ 1 ਘੰਟੇ ਦੀ ਪਰੋਲ ਮਿਲੀ ਸੀ। ਬਲਾਤਕਾਰੀ ਸਾਧ, ਕਾਤਲ ਸਾਧ ਉਹ ਤੀਜੇ ਦਿਨ ਜੇਲ੍ਹ 'ਚੋਂ ਬਾਹਰ ਹੁੰਦਾ। ਔਰ ਅਸੀਂ ਸਮਝਦੇ ਵੀ ਸਾਡੇ ਨਾਲ ਸਰਕਾਰ ਸਰਾਸਰ
ਧੱਕਾ ਕਰ ਰਹੀ ਹੈ। ਜਿਹੜੀ ਕਹਿੰਦੇ ਨੇ ਸਿੱਖਾਂ ਨਾਲ ਕਿੱਥੇ ਬੇਇਨਸਾਫੀ ਹੋ ਰਹੀ ਹੈ, ਉਹ ਉਹਨਾਂ ਸਿੱਖਾਂ ਨੂੰ ਹੀ ਪੁੱਛਦੇ ਆ ਜਿਹੜੇ ਸਿੱਖ ਆਪਣੀਆਂ ਜ਼ਮੀਰਾਂ ਨੂੰ ਮਾਰ ਕੇ ਉਹਨਾਂ ਦੇ ਝੋਲੀ ਚੁੱਕ ਬਣੇ ਨੇ। ਕਿਸੇ ਜ਼ਿੰਮੇਵਾਰ ਬੰਦੇ ਨਾਲ ਬਹਿ ਕੇ ਸਾਡੇ ਨਾਲ ਗੱਲ ਕਰਨ, ਅਸੀਂ ਦੱਸੀਏ ਵੀ ਸਾਡੇ ਨਾਲ ਕਿੱਥੇ ਕਿਤੇ ਧੱਕਾ ਹੋਇਆ ਤੇ ਕਿੱਥੇ ਹੋ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਵੇਖੋ, ਇਹ ਤਾਂ ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅੱਜ ਤੱਕ ਬਾਦਲ ਦਾ ਟੱਬਰ ਹੀ ਕਰਦਾ ਰਿਹਾ ਨਾ। ਜਿਹੜੇ ਬੰਦੇ ਉੱਥੇ ਕਾਬਜ਼ ਬਣਾਉਣ ਵਾਸਤੇ ਗੋਲੀਆਂ ਚਲਵਾਈਆਂ ਨੇ, ਉਹਦੇ ਨਾਲ ਤਾਂ ਹੁਣ ਤੱਕ ਘਿਓ ਖਿਜੜੀ ਰਹੀ ਹੈ ਬਾਦਲ ਦੀ ਸਾਰੀ ਜੁੰਡਲੀ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਵੇਖੋ ਵੀ ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ। ਸਣੇ ਜੁੱਤੀਆਂ ਪੁਲਿਸ ਗਏ, ਆਪਾਂ ਫੋਟੋਆਂ ਵੇਖਣੀਆਂ ਤੇ ਉੱਥੇ ਇਹਨਾਂ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਕੌਮ ਤਾਂ ਆਪਣਾ ਸਤਿਗੁਰੂ ਦਾ ਪੁਰਬ ਮਨਾਉਣ ਵਾਸਤੇ ਇਕੱਠੀ ਹੋ ਰਹੀ ਹੈ। ਇਹ ਇਹਨਾਂ ਧੁੰਦ ਉੱਥੇ 4 ਵਜੇ ਗੋਲੀਆਂ ਚਲਾ ਰਹੇ ਨੇ। ਐਡੀ ਕਿਹੜੀ ਵੇਲੇ ਨੇ ਜਵਾਹ ਗਏ ਸੀ, ਧੀਰਜ ਨਾਲ ਸਲਾਹ ਕਰਕੇ ਦੋ ਤਰ੍ਹਾਂ ਬਿਠਾ ਕੇ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ। ਪਰ ਕਿਉਂਕਿ ਸਾਡੇ ਆਪਸ ਵਿੱਚ ਇੱਕ ਭਰਾ ਮਾਰੂ ਖਾਨਾ ਜੰਗੀ ਅਸੀਂ ਬਣਾਈ ਹੋਈ ਹੈ ਤੇ ਲੋਕਾਂ ਨੂੰ ਬਿਆਨ ਦੇਣੇ ਜੋ ਜਿਹੜਾ ਬਾਬਾ ਮਾਨਸ ਨੂੰ ਫੜ ਲੈਣਾ ਚਾਹੀਦਾ, ਜੋ ਨੇ ਆਹ ਕਰਤਾ, ਜੋ ਨੇ ਆਹ ਕਰਤਾ। ਨਹੀਂ, ਉਹ ਵੀ ਸਾਡੀਆਂ ਧਿਰਾਂ ਨੇ, ਉਹ ਵੀ ਸਾਡੇ ਪਰਿਵਾਰ ਨੇ। ਗੁਰਦੁਆਰਿਆਂ 'ਚ ਜੋ ਕੁਝ ਸਰਕਾਰਾਂ ਕਰ ਰਹੀ ਹੈ, ਤੀਜੇ ਦਿਨ ਬੇਅਦਬੀ ਹੁੰਦੀ ਹੈ, ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੈ। ਤੇ ਜਿਹੜੀ ਗੋਲੀ ਚਲਾਈ ਹੈ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੈ। ਤੇ ਬਾਕੀ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਤਾਂ ਡਰਾਮੇਬਾਜ਼ ਹੁੰਦੇ ਨੇ। ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹ ਕਹਿਣ ਵਾਸਤੇ ਵੀ ਹੁਣ ਭਗਵੰਤ ਮਾਨ ਦੇ ਵਿਰੁੱਧ ਬੋਲੋ ਜੀ, ਧਰਨੇ ਮਾਰਾਂਗੇ ਜੀ। ਜਿਹੜਾ ਤੁਸੀਂ ਨਿਤਨੇਮ ਕਰਦੇ ਆ ਤੇ ਕੋਟਕਪੁਰੇ ਗੋਲੀਆਂ ਚਲਾਈਆਂ, ਉਹਦਾ ਇਨਸਾਫ ਤਾਂ ਕੌਮ ਨੂੰ ਤੁਸੀਂ ਅੱਜ ਤੱਕ ਦੇ ਨਹੀਂ ਸਕੇ। ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੀ ਸਰਕਾਰ ਨੂੰ ਤੁਸੀਂ ਥੋੜ੍ਹਾ ਬਹੁਤਾ ਰਾਜਨੀਤੀ ਨੂੰ ਵੀ ਸਮਝ ਰੱਖਦੇ ਹੋ, ਥੋੜ੍ਹੀ ਬਹੁਤੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਵੀ ਸਮਝ ਰੱਖਦੇ ਹੋ? ਜਿਹੜਾ ਪੰਜਾਬ ਦੇ ਮੁੱਦੇ ਹਮੇਸ਼ਾ ਉਦੋਂ ਹੀ ਜਿਉਂਦੇ ਹੁੰਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ। ਪੰਜਾਬ ਦਾ ਮੁੱਖ ਮੰਤਰੀ ਕੋਈ ਬਣ ਜਾਵੇ, ਉਹਨੇ ਹੀ ਬਣਨਾ ਜਿਹਨੇ ਸੈਂਟਰ ਦੀ ਚਾਪਲੂਸੀ ਕਰਨੀ ਆ, ਦਿੱਲੀ ਦੇ ਹਾਕਮਾਂ ਦੇ ਪਿਛਲੱਗ ਬਣ ਕੇ ਰਹਿਣਾ। ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ, ਲੋਕਾਂ ਨੂੰ ਬੜੀ ਆਸ ਸੀ, 92 ਮੈਂਬਰ ਬਣਾ ਕੇ MLA ਬਣਾ ਕੇ ਅਸੈਂਬਲੀ 'ਚ ਭੇਜੇ। ਲੋਕਾਂ ਨੂੰ ਬੜਾ ਸੀ ਵੀ ਚੱਲ ਕਾਂਗਰਸ ਵੀ ਵੇਖੀ, ਅਕਾਲੀ ਵੇਖੇ, ਤੀਜੀ ਧਿਰ ਨੂੰ ਮੌਕਾ ਦਈਏ। ਤੀਜੀ ਧਿਰ ਦੀ ਜਿਹੜੀ ਲਗਾਮ ਆ ਉਹ ਤਾਂ ਸਿੱਧੀ ਉੱਥੇ ਕੇਜਰੀਵਾਲ ਦਿੱਲੀ ਦੇ ਹਾਕਮ, ਉਹ ਨਿਰੰਕਾਰੀ ਆ, ਸਿੱਖਾਂ ਦੇ ਵਿਰੁੱਧ ਆ। ਤੇ ਉੱਥੋਂ ਹੀ ਫਤਵੇ ਸਾਰੇ ਜਾਰੀ ਹੁੰਦੇ ਨੇ ਤੇ ਭਗਵੰਤ ਮਾਨ ਤੱਕ ਉਹਨਾਂ ਦੀ ਕਠਪੁਤਲੀ ਆ। ਜੋ ਉਹਨਾਂ ਨੇ ਇਸ਼ਾਰੇ ਕਰਨੇ ਨੇ ਉਹਦੇ ਮੁਤਾਬਕ ਇਹਨੇ ਚੱਲੀ ਜਾਣਾ। ਇਹ ਤੋਂ ਕਰਾਈ ਜਾ ਰਹੇ ਨੇ। ਉਹ ਤੁਸੀਂ ਅੱਜ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਤਰੇ ਹੋ। ਅਮਰਤਪਾਲ ਸਿੰਘ ਦੇ ਉੱਪਰ NSA ਲੱਗਿਆ ਤਾਂ ਸਰਕਾਰ ਕਹਿੰਦੀ ਕਿ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਸੀ, ਖਾਲਿਸਤਾਨ ਦੀ ਗੱਲ ਕਰਦਾ ਸੀ। ਮੈਂ ਅੱਜ ਨਹੀਂ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਉਤਰਿਆ, ਤੁਹਾਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ। ਜਦੋਂ ਭਾਈ ਅਮਰਤਪਾਲ ਸਿੰਘ ਵਹੀਰਾਂ ਕੱਢੀਆਂ ਸੀ ਨਾ, ਮੈਂ ਉਦੋਂ ਬਰਾਬਰ ਉੱਥੇ ਸਾਂ। ਆਨੰਦਪੁਰ ਸਾਹਿਬ ਮੇਰਾ 1 ਘੰਟੇ ਦਾ ਲੈਕਚਰ ਜਦੋਂ ਪਹਿਲਾਂ ਉੱਥੇ ਪ੍ਰੋਗਰਾਮ ਸੀ ਉਦੋਂ ਵੀ ਉੱਥੇ ਸੀ। ਮਗਰਲੀ ਵਹੀਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੋਂ ਕੱਢ ਕੇ ਸੰਤ ਕਰਤਾਰ ਸਾਹਿਬ ਨਗਰ ਲੈ ਕੇ ਗਏ ਸਾਂ, ਮੈਂ ਬਰਾਬਰ ਨਾਲ ਸਾਂ। ਜਦੋਂ ਉਹ ਵੀਰ ਫੜਿਆ ਜਾਂਦਾ 18 ਤਰੀਕ ਨੂੰ ਗ੍ਰਿਫਤਾਰੀ ਹੁੰਦੀ, 18 ਮਾਰਚ ਨੂੰ, 19 ਨੂੰ ਮੈਨੂੰ ਉਹਨੇ ਪਹਿਲੋਂ ਫੋਨ ਕਰਕੇ ਕਿਹਾ ਸੀ ਵੀ ਤੁਸੀਂ 19 ਨੂੰ ਆਪਾਂ ਮੁਕਤਸਰ ਸਾਹਿਬ ਤੋਂ ਵਹੀਰ ਆਰੰਭ ਕਰਨੀ ਹੈ ਤੇ ਅਰਦਾਸ ਕਰਕੇ ਤੋਰਿਓ। ਮੈਂ ਕਿਹਾ ਜੀ ਪਹੁੰਚਾਂਗਾ, ਪਰ 18 ਨੂੰ ਇਹ ਸਾਰਾ ਭਾਣਾ ਵਰਤ ਗਿਆ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਮੁਕਤਸਰ ਸਾਹਿਬ ਉਸੇ ਸਥਾਨ ਤੋਂ ਹੀ ਦਰਬਾਰ ਸਾਹਿਬ ਤੋਂ ਐਸ ਤਖਤ ਸਾਹਿਬ 'ਤੇ ਉਹਨਾਂ ਲੈ ਕੇ ਆਉਣੀ ਸੀ ਭਾਈ ਅਮਰਤਪਾਲ ਸਿੰਘ ਨੇ 19 ਨੂੰ ਮਾਰਚ ਨੂੰ ਜਦੋਂ ਗ੍ਰਿਫਤਾਰੀ ਹੁੰਦੀ ਹੈ। ਮੈਂ ਉਹਦੀ ਕਹੇ ਬਚਨਾਂ 'ਤੇ ਪਹਿਰਾ ਦਿੰਦਿਆਂ ਖਾਲਸਾ ਵਹੀਰ ਉੱਥੋਂ ਮੁਕਤਸਰ ਤੋਂ ਲੈ ਕੇ ਇੱਥੇ ਪਹੁੰਚਿਆ ਸਾਂ, ਪਰਿਵਾਰ ਵੀ ਨਾਲ ਸੀ। ਦੂਜੀ ਵਹੀਰ ਫਿਰ ਮੈਂ ਫਿਰੋਜ਼ਪੁਰ ਗੁਰਦੁਆਰਾ ਜਾਮਨੀ ਸਾਹਿਬ ਤੋਂ ਕੱਢੀ। ਉਹ ਵਹੀਰ ਜਿਹੜੀ ਆ ਸੰਤ ਬਾਬਾ ਜਰਨੈਲ ਸਿੰਘ ਦੇ ਜਨਮ ਨਗਰ ਖਾਲਸਾ ਦਰਬਾਰ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਦਾ ਜਨਮ ਸਥਾਨ ਬਣਿਆ, ਉੱਥੇ ਲੈ ਕੇ ਪਹੁੰਚੇ ਸਾਂ। ਤੀਸਰੀ ਵਹੀਰ ਅਸੀਂ ਪਿਛਲੇ ਦਿਨ ਕੱਢਣੀ ਸੀ, ਸਰਕਾਰ ਨੇ ਪੁਲਿਸ ਪਹਿਰੇ ਲਾ ਤੇ ਸਾਨੂੰ ਕੱਢਣ ਨਹੀਂ ਦਿੱਤੀ। 9 ਤਰੀਕ 9 ਦਸੰਬਰ ਨੂੰ ਅਸੀਂ ਉਸੇ ਸਥਾਨ ਤੋਂ ਗੁਰਦੁਆਰਾ ਗੁਰੂ ਅਮਰਦਾਸ ਅਡਵਾਲ ਪੁਲ ਘੁਮਾਣਾ ਦੇ ਲਾਗੇ ਆ ਤੇ ਉੱਥੋਂ ਅਸੀਂ ਕੱਢ ਰਹੇ ਹਾਂ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਲਿਜਾਣ ਵਾਸਤੇ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅਮਰਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਉਹ ਚਰਚਾਵਾਂ ਕਿਸੇ TV ਤੇ ਦਿਖਾਈਆਂ ਚੱਲੀਆਂ। ਸਤਜਿੰਦਰ ਸੋਰੀ ਸਾਰੇ ਨਾਲ ਹੀ ਰਹੇ। ਗੱਲ ਇਹ ਆ ਵੀ ਜਦੋਂ ਸਰਕਾਰ ਦਬਾਅ ਬਣਾਉਂਦੀ ਹੈ ਨਾ,
ਜਦੋਂ ਨੌਜਵਾਨਾਂ ਨੂੰ ਪਿੰਡਾਂ 'ਚ ਅਨਾਉਂਸਮੈਂਟ ਕਰ ਦਿੱਤੀ ਗਈ ਮਾਲਵੇ ਵਿੱਚ ਵੀ ਜਿਹੜਾ ਵੀ ਹੀਰ ਵਿੱਚ ਪਹੁੰਚਾ ਉਹ 'ਤੇ ਕੇਸ ਪਾ ਦਿੱਤੇ ਜਾਣਗੇ, ਉਹਨੂੰ ਸਾਮ ਭੇਜ ਦਿੱਤਾ ਜਾਊਗਾ। ਇੰਨੀ ਨੌਜਵਾਨਾਂ 'ਤੇ ਦਹਿਸ਼ਤ ਦੇ ਬਾਵਜੂਦ ਵੀ ਸਾਨੂੰ ਵੀ ਕਿਹਾ ਗਿਆ ਵੀ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ, ਤੁਹਾਨੂੰ ਡਿਬਰੂਗੜ੍ਹ ਭੇਜ ਦਿਆਂਗੇ, ਪਰ ਅਸੀਂ ਨਹੀਂ ਉਹ ਗੱਲ ਤੋਂ ਪਿੱਛੇ ਹਟੇ। ਤੇ ਨੌਜਵਾਨ ਗਿਣਤੀ ਨਹੀਂ ਇੱਥੇ ਵੇਖੀ ਦੀ ਹੁੰਦੀ, ਗਿਣਤੀ ਤਾਂ ਬੜੀ ਸੀ ਫੋਟੋ ਲਵਾਉਣ ਵਾਲੀ ਭਾਈ ਅੰਮ੍ਰਿਤਪਾਲ ਸਿੰਘ ਦੇ, ਜਦੋਂ ਫੜਿਆ ਗਿਆ ਮਗਰੋਂ ਗਿਣਤੀ ਫੋਟੋ ਵਾਲੀ ਕਿੱਥੇ ਗਈ। ਅਸੀਂ ਚੜ੍ਹਦੇ ਸੂਰਜ ਨੂੰ ਬੜੀਆਂ ਸਲਾਮਾਂ ਕਰਦੇ, ਜਦੋਂ ਬਿਪਤਾ 'ਚ ਪੈ ਜਾਂਦਾ ਨਾ ਕੋਈ, ਫੇਰ ਲਾਗੇ ਨਹੀਂ ਕੋਈ ਲੱਗਦਾ। ਤੇ ਮੈਂ ਉਦੋਂ ਵੀ ਡਟਿਆ ਸਾਂ, ਮੇਰੇ ਨਾਲ ਭਾਵੇਂ 100 ਬੰਦਾ ਤੁਰੇ ਭਾਵੇਂ 1000 ਬੰਦਾ ਤੁਰੇ, ਗੱਲ ਗਿਣਤੀ ਮਿਣਤੀ ਦੀ ਹੁੰਦੀ। ਤੇ ਬਹੁਤ ਵੱਡਾ ਕੱਟ ਸੀ, ਕਈ ਗੱਡੀਆਂ ਦਾ ਕਾਬਲਾ ਸੀ, ਘੱਟੋ ਘੱਟ 45-46 ਗੱਡੀਆਂ ਸੀ। ਇੱਥੇ ਪਹੁੰਚੇ ਸਾਂ, ਫਿਰ ਉੱਥੇ ਹੀ ਬਹੁਤ ਵੱਡੇ ਕਾਬਲੇ ਨਾਲ ਉਹ ਵੀ ਹੀਰ ਕੱਢੀ ਸੀ। ਹੁਣ ਫਿਰ 9 ਤਰੀਕ ਨੂੰ ਕੱਢ ਰਹੇ ਹਾਂ, ਤੁਸੀਂ ਵੀ ਦਰਸ਼ਨ ਦਿਓ, ਆਇਓ ਸਾਰੇ। ਬਾਬਾ ਜੀ ਇੱਕ ਗੱਲ ਹੋਰ, ਜਿਵੇਂ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ, ਜਿਵੇਂ ਚੈਨਲਾਂ ਦੇ ਉੱਪਰ ਦਿਖਾਇਆ ਗਿਆ ਕਿ AKF ਇੱਕ ਆਨੰਦਪੁਰ ਖਾਲਸਾ ਫੋਰਸ ਸੀ ਜਿਹੜੀ ਕਿ ਉਹ ਅੰਮ੍ਰਿਤਪਾਲ ਨੇ ਤਿਆਰ ਕਰ ਲਈ ਸੀ, ਤੁਸੀਂ ਕਿਹਾ ਕਿ ਅਸੀਂ ਨਾਲ ਰਹੇ ਹਾਂ, ਕਿ ਵਾਕਈ ਕੋਈ ਅਜਿਹੀ ਗੱਲ ਸੀਗੀ ਕਿ ਦੇਸ਼ ਦੇ ਖਿਲਾਫ ਕੋਈ ਅਜਿਹੀ ਫੌਜ ਤਿਆਰ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ, ਜਿਹੜਾ ਕਿ ਚਰਚਾਵਾਂ ਸੁਰਖੀਆਂ ਬਣੀਆਂ ਉਸ ਵਕਤ? ਤੁਹਾਨੂੰ ਪਤਾ ਵੀ ਸਰਕਾਰ ਜਿਹੜਾ ਪ੍ਰਚਾਰ ਕਰਦੀ ਉਹ ਸਹੀ ਕਰਦੀ, ਸਿੱਖਾਂ ਦੇ ਹੱਕ 'ਚ ਕਰਦੀ ਹੈ। ਇਹਦੇ ਤਾਂ ਸੰਤ ਜਰਨੈਲ ਸਿੰਘ ਪ੍ਰਤੀ ਬਹੁਤ ਕੁਝ ਦਰਬਾਰ ਸਾਹਿਬ ਕਿਹਾ ਗਿਆ। ਫਿਰ ਜਦੋਂ ਬਲੈਕ ਥੰਡਰ ਹੋਇਆ ਉਦੋਂ ਨੌਜਵਾਨਾਂ ਪ੍ਰਤੀ ਬਹੁਤ ਕੁਝ ਕਿਹਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਆ ਗਿਆ ਤੇ ਇਹ ਕਿਸਮ ਕਿੰਨੇ ਵੇਖੀ ਹੈ, ਕਿਸੇ ਨੇ ਵੇਖੀ ਕਦੇ? ਮੈਂ ਤਾਂ ਉਹਦੇ ਨਾਲ ਰਿਹਾ, ਮੈਂ ਤਾਂ ਵੇਖੀ ਨਹੀਂ ਕੋਈ। ਕਿਸੇ ਨੂੰ ਵੇਖੋ ਭੰਡਣ ਵਾਸਤੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਨਾ, ਮੀਡੀਆ ਉਹਨਾਂ ਦਾ, ਸਰਕਾਰਾਂ ਏਜੰਸੀਆਂ ਉਹਨਾਂ ਦੀਆਂ, ਤੇ ਫਿਰ ਬਦਨਾਮ ਕਰਨਗੇ ਤੇ ਤਾਂ ਹੀ ਉਹਦਾ ਕੇਸ ਪਾਉਣਗੇ ਨਾ ਵੀ ਉਹ ਅੰਮ੍ਰਿਤ ਸਿੰਘ ਚਾਰ ਕਰਦਾ, ਉਹ ਧਰਮ ਦਾ ਕਰਮ ਕਰਦਾ। ਤੇ ਸਰਕਾਰ ਕਹਿੰਦੀ ਜਦੋਂ ਗਲਤ ਹੋ ਰਿਹਾ ਜੀ, ਬਹੁਤ ਗਲਤ ਹੋ ਰਿਹਾ ਜੀ। ਇੱਕ ਬੰਨੇ ਦੇਸ਼ ਨੂੰ ਤੋੜਨ ਵਾਸਤੇ ਨਿਰਮਲੇ ਜਾਂ ਭੇਖੀ ਜੇ ਭਗਵੇ ਜੇ ਰੰਗ ਵਾਲੇ ਕਈ ਸਾਧ ਮੈਂ ਵੇਖੇ ਨੇ ਜਿਹੜੇ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ। ਉਹ ਬਗੜ ਬਗੜ ਬੋਲਦੇ ਨੇ, ਫੇਸਬੁੱਕਾਂ 'ਤੇ ਬੋਲਦੇ। ਉਹਨਾਂ ਨੂੰ ਨਾ ਕੋਈ ਅੱਤਵਾਦੀ, ਨਾ ਕੋਈ ਵੱਖਵਾਦੀ, ਨਾ ਉਹਨਾਂ ਵਾਸਤੇ ਕੋਈ ਜੇਲ੍ਹ ਬਣੀ ਆ। ਅਸੀਂ ਤਾਂ ਦੇਸ਼ ਤੋੜਨ ਦੀ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਆਪਣਾ ਇਨਸਾਫ ਮੰਗਦੇ ਹਾਂ। ਅਸੀਂ ਕਦੋਂ ਨੇ ਦੇਸ਼ ਟੁੱਟ ਜਾਵੇ, ਅਸੀਂ ਤਾਂ ਨੇ ਵੀ ਇਹਨਾਂ ਤੋੜਨਾ ਜਿਹੜੇ ਕਹਿ ਰਹੇ ਨੇ। ਅਸੀਂ ਤਾਂ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸਾਡੇ ਵੱਡਿਆਂ ਨੇ। ਸੰਤ ਜਰਨੈਲ ਸਿੰਘ ਨੇ ਮੋਰਚਾ ਲਾਇਆ ਸੀ ਵੀ ਸਾਨੂੰ ਇਨਸਾਫ ਦਿਓ। ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਦਾ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ ਆ। ਵੇਖੋ ਜਿਨ੍ਹਾਂ ਦਾ ਹੱਕ ਉਹਨਾਂ ਨੂੰ ਮਿਲ ਗਿਆ, ਸਾਡਿਆਂ ਨੂੰ 47 ਵੇਲੇ ਕੱਖ ਵੀ ਨਹੀਂ ਮਿਲਿਆ। ਸਾਡੇ ਨਾਲ ਨਹਿਰੂ ਹੋਰਾਂ ਵਾਅਦਾ ਕੀਤਾ ਸੀ ਵੀ ਤੁਸੀਂ ਸਾਡੇ ਨਾਲ ਜੁੜੋ, ਲਹਿੰਦੇ ਪੰਜਾਬ ਵਿੱਚ ਤੁਹਾਨੂੰ ਅਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣੇਗਾ। ਜਦੋਂ ਸਾਰਾ ਕੁਝ ਹੋ ਗਿਆ, ਡੀਸੀਆਂ ਨੂੰ ਪਹਿਲੀ ਤਰੀਕ ਤੇ ਹੀ ਹਦਾਇਤ ਕਰ ਦਿੱਤੀ ਗਈ ਸੀ ਸਾਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਜਰਾਇਮ ਪੇਸ਼ਾ ਕੌਮ ਨੂੰ ਨੱਪ ਕੇ ਰੱਖੋ। ਅਸੀਂ ਇਹਨੇ ਵੀ ਜਿਹੜੇ ਸਾਡੇ ਨਾਲ ਉਹ ਵਾਅਦੇ ਕੀਤੇ ਉਹ ਕਿੱਥੇ ਨੇ? ਸਾਨੂੰ ਉਹ ਆਜ਼ਾਦੀ ਦਿਓ ਜਿਹੜੀ ਸਾਡੇ ਨਾਲ ਵਾਅਦੇ ਕੀਤੇ। ਦੇਸ਼ ਵਾਸਤੇ ਮਰ ਮਿਟੇ ਆ, ਪਾਕਿਸਤਾਨ ਤੋਂ ਉੱਜੜ ਕੇ ਅੱਧਾ ਪੰਜਾਬ ਆਇਆ ਤੇ ਸਾਡਾ ਕਿੱਥੇ ਆ ਦੱਸੋ? ਤੁਸੀਂ ਤਾਂ ਆਪਦਾ ਦੇਸ਼ ਬਣਾ ਲਿਆ, ਸਾਡਾ ਨਿੱਘ ਕਿੱਥੇ ਆ ਦੱਸੋ? ਅਸੀਂ ਕਿੱਥੇ ਜਾਈਏ? ਆਪਣਿਆਂ ਨੂੰ ਆਪਣੇ ਨਾਲ ਹੀ ਕਿਉਂ ਲੜਾਇਆ ਜਾਂਦਾ? ਸਵਾਲ ਤਾਂ ਇਹ ਵੀ ਖੜਾ ਹੁੰਦਾ ਗਾ, ਜਦੋਂ 6 ਜੂਨ 1984 ਦਾ ਦਿਨ ਮਨਾਉਂਦੇ ਆ, 6 ਜੂਨ ਦਾ ਦਿਨ ਆਉਂਦਾ, ਦਿਹਾੜਾ ਆਉਂਦਾ, ਉਦੋਂ ਆਪਣੀ ਕਿਰਪਾਨਾਂ ਆਪਣੇ ਦੇ ਵਿਰੁੱਧ ਚੱਕ ਲੈਂਦੇ ਨੇ, ਪੱਗਾਂ ਲਾ ਦਿੰਦੇ ਨੇ। ਵੇਖੋ ਸਾਡੀ ਇਹ ਬਦਕਿਸਮਤੀ ਆ। ਜੇ ਸਾਡੀ ਬਦਕਿਸਮਤੀ ਨਾ ਅਸੀਂ ਸਿਰ ਜੋੜ ਕੇ ਨਾ ਬਹਿ ਸਕੀਏ, ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਹੈ, ਪਰ ਉਹ ਅਸੀਂ ਬਹਿ ਨਹੀਂ ਸਕਦੇ ਜੀ। ਝੰਡੇ ਬੁੰਗੇ ਜੁਗੋ ਜੁਗ ਅਟਲ, ਅਰਦਾਸ ਦੇ ਵਿੱਚ ਵੀ ਕਹਿੰਦੇ ਆ, ਲੱਗਦਾ ਵੀ ਸਿਰ ਜੋੜ ਕੇ ਬੈਠੇਗੀ ਕੌਮ। ਚਲੋ ਅਰਦਾਸ ਤਾਂ ਗੁਰੂ ਅੱਗੇ ਤਰਲਾ ਤਾਂ ਹੁਣ ਵੀ ਆਪਾਂ ਲੈਣ ਵਾਸਤੇ ਹੀ ਆਏ ਹਾਂ। ਉੱਥੇ ਵੀ ਤਾਂ ਆਪਾਂ ਇਹੋ ਅਰਦਾਸ ਕਰਦੇ, ਕੌਮ ਦੇ ਝੰਡੇ ਬੁੰਗੇ ਚੱਲ ਰਹਿਣਾ, ਟੱਲ ਰਹਿਣਾ। ਅਸੀਂ ਤਾਂ ਇਹੋ ਅਰਦਾਸ ਕਰਦੇ ਮਾਰੇ ਕੌਮ ਦੀ ਚੜ੍ਹਦੀ ਕਲਾ ਕਰੇ ਜੀ। ਸ਼ੁਕਰੀਆ। ਤਾਂ ਅਸੀਂ ਇਸ ਵਕਤ ਬਾਬਾ ਰਾਮ ਸਿੰਘ ਹੋਰਾਂ ਦੇ ਨਾਲ ਮੌਜੂਦ ਸਾਂ ਤੇ ਇਹ ਤਸਵੀਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਉਹ ਨੌਜਵਾਨ ਪਹੁੰਚੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚੇ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਹੱਥ ਜੋੜ ਕੇ ਇੱਕ ਤਰਲਾ ਕੀਤਾ ਹੈ ਕਿ ਸਾਡੇ ਨੌਜਵਾਨ ਜਿਹੜੇ ਡਿਬਰੂਗੜ੍ਹ NSA ਲਗਾਇਆ ਗਿਆ ਜਾਂ ਜਿਹੜੇ ਹੋਰ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਵੇ। ਤੇ ਅਰਦਾਸ ਬੇਨਤੀਆਂ ਜਿਹੜੀਆਂ ਕਿ ਉਹ ਕੀਤੀਆਂ ਜਾ ਰਹੀਆਂ ਨੇ, ਤਖਤਾਂ ਦੇ ਉੱਪਰ ਜਾਇਆ ਜਾ ਰਿਹਾ। ਜਿਵੇਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ, ਜੇਕਰ ਗੱਲ ਕਰ ਲਈਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ, ਕੇਸਗੜ੍ਹ ਸਾਹਿਬ ਜਿਹੜਾ ਕਿ ਤਖਤ ਆ ਉਸ ਦੀ ਗੱਲ ਕਰ ਲਈਏ। ਤੇ ਅੱਜ ਜਿਹੜੀ ਕਿ ਸਮਾਗਮ ਸੀਗਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਰੱਖਿਆ ਗਿਆ ਸੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਰਹੇਗੀ ਕਿ ਹਰ ਪੱਖ ਤੋਂ ਇਸ ਨੂੰ ਜਾਣਿਆ ਜਾਵੇ, ਹਰ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ।
ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅਜੇ ਤੱਕ ਬਾਦਲ ਕਾ ਟੱਬਰ ਹੀ ਕਰਦਾ ਰਿਹਾ ਨਾ। ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ? ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀਆਂ ਤੇ ਉੱਥੇ ਅੰਨਾ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ। ਪੰਜਾਬ ਦੇ ਸਿਰ ਅੱਜ ਉਹ ਦੌਰ ਆ ਜਿਸ ਦੌਰ ਦੇ ਵਿੱਚੋਂ ਪੰਜਾਬ ਇੱਕ ਵਾਰ ਗੁਜ਼ਰ ਚੁੱਕਿਆ। ਪੰਜਾਬ ਗੁਰੂਆਂ ਦੀ ਧਰਤੀ ਆ, ਪੰਜਾਬ ਉਹ ਜਰਖੇਜ਼ ਧਰਤੀ ਆ। ਇਹ ਕਿਹਾ ਜਾਂਦਾ ਕਿ ਜੇਕਰ ਪੰਜਾਬ ਨੂੰ ਸਮਝਿਆ ਜਾਵੇ ਤਾਂ ਇਸ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਸਾਡੇ ਨਾਲ ਬਾਬਾ ਰਾਮ ਸਿੰਘ ਜੀ ਮੌਜੂਦ ਨੇ, ਅਸੀਂ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਪੰਜਾਬ ਨੂੰ ਸਮਝਣ ਦੇ ਲਈ, ਪੰਜਾਬ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਉਸ ਧਰਤੀ ਤੇ ਖੜੇ ਹਾਂ ਜਿਸ ਧਰਤੀ ਤੋਂ ਬਾਬਾ ਦੀਪ ਸਿੰਘ ਨੇ ਖੰਡਾ ਵਾਹਿਆ ਸੀ। ਕਦੇ ਇਹ ਪਾਵਨ ਪਵਿੱਤਰ ਕੌਮ ਦਾ ਤਖਤ ਹੈ ਜਿੱਥੇ ਕਲਗੀਧਰ ਨੇ ਬੜੀਆਂ ਰਹਿਮਤਾਂ ਬਖਸ਼ਾਂ ਵਰਤਾਈਆਂ ਔਰ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇੱਥੇ ਬ੍ਰਹਮ ਵਿਦਿਆ ਦਾ ਕੇਂਦਰ ਬਣਾ ਕੇ ਵਿਦਿਆ ਜਿਹੜੀ ਸੀ ਸਿੱਖਾਂ 'ਚ ਵੰਡੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ। ਔਰ ਜਦੋਂ ਸ਼ਹਾਦਤ ਦਾ ਸਮਾਂ ਆਇਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇਹ ਕੌਮ ਦਾ ਮਹਾਨ ਪਵਿੱਤਰ ਤਖਤ ਹੈ ਜਿਹਦੇ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਹੈ। ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਗੁਲਾਮਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਸਕਦੀ ਹੈ, ਬੇਇਨਸਾਫੀ ਸਾਡੇ ਨਾਲ ਹੋ ਰਹੀ ਹੈ। ਤੁਸੀਂ ਵੇਖੋ ਵੀ ਜਿਹੜੇ ਸਾਡੇ ਵੀਰ ਡਿਬਰੂਗੜ੍ਹ ਅਸਾਮ ਦੀ ਜੇਲ੍ਹ 'ਚ ਭੇਜੇ ਨੇ, ਕੀ ਇਹ ਭੇਜਣ ਵਾਲੇ ਸੀ? ਕੀ ਇੰਨਾ ਕੀ ਹੋ ਗਿਆ ਸੀ? ਇੱਕ ਗੁਰਮਤਿ ਪ੍ਰਚਾਰ ਦੀ ਇੱਕ ਲਹਿਰ ਚਲਾਈ ਸੀ। ਅੱਜ ਵੀ ਜੇ ਕੋਈ ਚਲਾਉਂਦਾ ਹੈ ਤਾਂ ਉਹਨੂੰ ਸਰਕਾਰ ਰੋਕ ਦਿੰਦੀ ਹੈ। ਲੇਕਿਨ ਦੂਜੇ ਬੰਨੇ ਸਾਡੇ ਵੀਰਾਂ 'ਤੇ ਨਜਾਇਜ਼ ਕੇਸ ਧੜਾ ਧੜੀ ਪਾਏ ਜਾ ਰਹੇ ਨੇ। ਭਾਈ ਅਮਰਤਪਾਲ ਸਿੰਘ ਹੋਰ ਸਾਥੀ ਸਮੇਤ ਕੁਝ ਅੰਮ੍ਰਿਤਸਰ ਜੇਲ੍ਹਾਂ ਵਿੱਚ ਬੰਦ ਨੇ। ਸਾਡੇ ਨੌਜਵਾਨ ਜਿਨ੍ਹਾਂ ਦੀ ਜ਼ਮਾਨਤ ਨਹੀਂ, ਕੇਸਾਂ ਦੇ ਪਰਿਵਾਰ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ। ਇਹ ਮੈਂ ਸਮਝਦਾ ਸਾਡੇ ਨਾਲ ਸਿੱਖ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਅਤੇ NSA ਵਰਗੇ ਜਿਹੜੇ ਐਕਟ ਨੇ ਉਹ ਮੇਰਾ ਖਿਆਲ ਵੀ ਬਣਾਈ ਸਿਰਫ ਸਿੱਖਾਂ ਵਾਸਤੇ ਨੇ, ਹੋਰ ਤਾਂ ਕਦੇ ਕਿਸੇ 'ਤੇ ਲੱਗੀ ਨਹੀਂ, ਨਾ ਕਿਸੇ ਨੇ ਲਾਈ ਹੈ। ਪੰਜਾਬ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਇਸ ਦੇਸ਼ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਪਰ ਸਿੱਖਾਂ, ਜੇਕਰ ਅਸੀਂ ਦੂਸਰੀ ਧਿਰ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? ਗੁਲਾਮੀ ਦੀ ਨਿਸ਼ਾਨੀ ਤੁਸੀਂ ਇਹ ਵੇਖ ਲਓ, 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਭਾਈ ਜਗਤਾਰ ਸਿੰਘ ਤਾਰੇ ਦੀ ਭਤੀਜੀ ਦਾ ਵਿਆਹ ਤੇ 2 ਘੰਟੇ ਦੀ ਪਰੋਲ ਨਾਲ ਪੁਲਿਸ ਆ। ਭਾਈ ਬਲਵੰਤ ਸਿੰਘ ਰਾਜੋਆਣੇ ਦੇ ਬਜ਼ੁਰਗ ਗੁਜ਼ਰ 1 ਘੰਟੇ ਦੀ ਪਰੋਲ ਮਿਲੀ ਸੀ। ਬਲਾਤਕਾਰੀ ਸਾਧ, ਕਾਤਲ ਸਾਧ, ਉਹ ਤੀਜੇ ਦਿਨ ਜੇਲ੍ਹ 'ਚੋਂ ਬਾਹਰ ਹੁੰਦਾ। ਔਰ ਅਸੀਂ ਸਮਝਦੇ ਵੀ ਸਾਡੇ ਨਾਲ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ।
ਜਿਹੜੀ ਕਹਿੰਦੇ ਨੇ ਸਿੱਖਾਂ ਨਾਲ ਕਿੱਥੇ ਬੇਇਨਸਾਫੀ ਹੋ ਰਹੀ ਹੈ, ਉਹ ਉਹਨਾਂ ਸਿੱਖਾਂ ਨੂੰ ਹੀ ਪੁੱਛਦੇ ਆ ਜਿਹੜੇ ਸਿੱਖ ਆਪਣੀਆਂ ਜ਼ਮੀਰਾਂ ਨੂੰ ਮਾਰ ਕੇ ਉਹਨਾਂ ਦੇ ਝੋਲੀ ਚੁੱਕ ਬਣੇ ਨੇ। ਕਿਸੇ ਜ਼ਿੰਮੇਵਾਰ ਬੰਦੇ ਨਾਲ ਬਹਿ ਕੇ ਸਾਡੇ ਨਾਲ ਗੱਲ ਕਰਨ, ਅਸੀਂ ਦੱਸੀਏ ਵੀ ਸਾਡੇ ਨਾਲ ਕਿੱਥੇ ਕਿਤੇ ਧੱਕਾ ਹੋਇਆ ਤੇ ਕਿੱਥੇ ਹੋ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਵੇਖੋ, ਇਹ ਤਾਂ ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅਜ ਤੱਕ ਬਾਦਲ ਦਾ ਟੱਬਰ ਹੀ ਕਰਦਾ ਰਿਹਾ ਨਾ। ਜਿਹੜੇ ਬੰਦੇ ਉੱਥੇ ਕਾਬਜ ਬਣਾਉਣ ਵਾਸਤੇ ਗੋਲੀਆਂ ਚਲਵਾਈਆਂ ਨੇ, ਉਹਦੇ ਨਾਲ ਤਾਂ ਹੁਣ ਤੱਕ ਘਿਓ ਖਿਚੜੀ ਰਹੀ ਹੈ ਬਾਦਲ ਦੀ ਸਾਰੀ ਜੁੰਡਲੀ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਵੇਖੋ ਵੀ ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ। ਸਣੇ ਜੁੱਤੀਆਂ ਪੁਲਿਸ ਗਏ, ਆਪਾਂ ਫੋਟੋਆਂ ਵੇਖ ਨਹੀਂ ਆ, ਤੇ ਉੱਥੇ ਇਹਨਾਂ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਕੌਮ ਤਾਂ ਆਪਣਾ ਸਤਿਗੁਰੂ ਦਾ ਪੁਰਬ ਮਨਾਉਣ ਵਾਸਤੇ ਇਕੱਠੀ ਹੋ ਰਹੀ ਹੈ, ਇਹ ਇਹਨਾਂ ਧੁੰਦ ਉੱਥੇ 4 ਵਜੇ ਗੋਲੀਆਂ ਚਲਾ ਰਹੇ ਨੇ। ਐਡੀ ਕਿਹੜੀ ਵੇਲੇ 'ਚ ਬਾਹ ਗਏ ਸੀ, ਧੀਰਜ ਨਾਲ ਸਲਾਹ ਕਰਕੇ ਦੋ ਤਰ੍ਹਾਂ ਬਿਠਾ ਕੇ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ, ਪਰ ਕਿਉਂਕਿ ਸਾਡੇ ਆਪਸ ਵਿੱਚ ਇੱਕ ਭਰਾ ਮਾਰੂਖਾਨਾ ਜੰਗੀ ਅਸੀਂ ਬਣਾਈ ਹੋਈ ਹੈ ਤੇ ਲੋਕਾਂ ਨੂੰ ਬਿਆਨਦੇ ਨੇ ਜੀ ਉਹ ਜਿਹੜਾ ਬਾਬਾ ਮਾਨਸ ਨੂੰ ਫੜ ਲੈਣਾ ਚਾਹੀਦਾ, ਜੋ ਨੇ ਆਹ ਕਰਤਾ, ਜੋ ਨੇ ਆਹ ਕਰਤਾ। ਨਹੀਂ, ਉਹ ਵੀ ਸਾਡੀਆਂ ਧਿਰਾਂ ਨੇ, ਉਹ ਵੀ ਸਾਡੇ ਪਰਿਵਾਰ ਨੇ। ਗੁਰਦੁਆਰਿਆਂ 'ਚ ਜੋ ਕੁਝ ਸਰਕਾਰਾਂ ਕਰ ਰਹੀ ਹੈ, ਤੀਜੇ ਦਿਨ ਬੇਅਦਬੀ ਹੁੰਦੀ ਹੈ, ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੈ। ਤੇ ਜਿਹੜੀ ਗੋਲੀ ਚਲਾਈ ਹੈ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੈ। ਤੇ ਬਾਕੀ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਤਾਂ ਡਰਾਮੇਬਾਜ਼ ਹੁੰਦੇ ਨੇ। ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹ ਕਹਿਣ ਵਾਸਤੇ ਵੀ ਹੁਣ ਭਗਵੰਤ ਮਾਨ ਦੇ ਵਿਰੁੱਧ ਬੋਲੋ ਜੀ, ਧਰਨੇ ਮਾਰਾਂਗੇ ਜੀ। ਜਿਹੜਾ ਤੁਸੀਂ ਨੇਤਰੇਮ ਕਰਦੇ ਆ ਤੇ ਕੋਟਕਪੁਰੇ ਗੋਲੀਆਂ ਚਲਾਈਆਂ, ਉਹਦਾ ਇਨਸਾਫ ਤਾਂ ਕੌਮ ਨੂੰ ਤੁਸੀਂ ਅੱਜ ਤੱਕ ਦੇ ਨਹੀਂ ਸਕੇ। ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੀ ਸਰਕਾਰ ਨੂੰ ਤੁਸੀਂ ਥੋੜ੍ਹਾ ਬਹੁਤਾ ਰਾਜਨੀਤੀ ਨੂੰ ਵੀ ਸਮਝ ਰੱਖਦੇ ਹੋ, ਥੋੜ੍ਹੀ ਬਹੁਤੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਵੀ ਸਮਝ ਰੱਖਦੇ ਹੋ? ਜਿਹੜਾ ਪੰਜਾਬ ਦੇ ਮੁੱਦੇ ਹਮੇਸ਼ਾ ਉਦੋਂ ਹੀ ਜਿਉਂਦੇ ਹੁੰਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ। ਪੰਜਾਬ ਦਾ ਮੁੱਖ ਮੰਤਰੀ ਕੋਈ ਬਣ ਜਾਵੇ, ਉਹਨੇ ਹੀ ਬਣਨਾ ਜਿਹਨੇ ਸੈਂਟਰ ਦੀ ਚਾਪਲੂਸੀ ਕਰਨੀ ਆ, ਦਿੱਲੀ ਦੇ ਹਾਕਮਾਂ ਦੇ ਪਿਛਲੱਗ ਬਣ ਕੇ ਰਹਿਣਾ। ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ, ਲੋਕਾਂ ਨੂੰ ਬੜੀ ਆਸ ਸੀ, 92 ਮੈਂਬਰ ਬਣਾ ਕੇ MLA ਬਣਾ ਕੇ ਅਸੈਂਬਲੀ 'ਚ ਭੇਜੇ। ਲੋਕਾਂ ਨੂੰ ਬੜਾ ਸੀ ਵੀ ਚੱਲ ਕਾਂਗਰਸ ਵੀ ਵੇਖੇ, ਅਕਾਲੀ ਵੇਖੇ, ਤੀਜੀ ਧਿਰ ਨੂੰ ਮੌਕਾ ਦਈਏ। ਤੀਜੀ ਧਿਰ ਦੀ ਜਿਹੜੀ ਲਗਾਮ ਆ ਉਹ ਤਾਂ ਸਿੱਧੀ ਉੱਥੇ ਕੇਜਰੀਵਾਲ ਦਿੱਲੀ ਦੇ ਹਾਕਮ, ਉਹ ਨਿਰੰਕਾਰੀ ਆ, ਸਿੱਖਾਂ ਦੇ ਵਿਰੁੱਧ ਆ, ਤੇ ਉੱਥੋਂ ਹੀ ਫਤਵੇ ਸਾਰੇ ਜਾਰੀ ਹੁੰਦੇ ਨੇ। ਤੇ ਭਗਵੰਤ ਮਾਨ ਤੱਕ ਉਹਨਾਂ ਦੀ ਕਠਪੁਤਲੀ ਆ, ਜੋ ਉਹਨਾਂ ਨੇ ਇਸ਼ਾਰੇ ਕਰਨੇ ਨੇ ਉਹਦੇ ਮੁਤਾਬਕ ਇਹਨੇ ਚੱਲੀ ਜਾਣਾ। ਇਹ ਤੋਂ ਕਰਾਈ ਜਾ ਰਹੇ ਨੇ। ਉਹ ਤੁਸੀਂ ਅੱਜ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਤਰੇ ਹੋ, ਅਮਰਤਪਾਲ ਸਿੰਘ ਦੇ ਉੱਪਰ NSA ਲੱਗਿਆ ਤਾਂ ਸਰਕਾਰ ਕਹਿੰਦੀ ਕਿ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਸੀ, ਖਾਲਿਸਤਾਨ ਦੀ ਗੱਲ ਕਰਦਾ ਸੀ। ਮੈਂ ਅੱਜ ਨਹੀਂ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਉਤਰਿਆ, ਤੁਹਾਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ। ਜਦੋਂ ਭਾਈ ਅਮਰਤਪਾਲ ਸਿੰਘ ਵਹੀਰਾਂ ਕੱਢੀਆਂ ਸੀ ਨਾ, ਮੈਂ ਉਦੋਂ ਬਰਾਬਰ ਉੱਥੇ ਸਾਂ ਜੀ। ਆਨੰਦਪੁਰ ਸਾਹਿਬ ਮੇਰਾ 1 ਘੰਟੇ ਦਾ ਲੈਕਚਰ ਜਦੋਂ ਪਹਿਲਾਂ ਉੱਥੇ ਪ੍ਰੋਗਰਾਮ ਸੀ ਉਦੋਂ ਉੱਥੇ ਸੀ। ਮਗਰਲੀ ਵਹੀਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੋਂ ਕੱਢ ਕੇ ਸੰਤ ਕਰਤਾਰ ਸਾਹਿਬ ਨਗਰ ਲੈ ਕੇ ਗਏ ਸਾਂ, ਮੈਂ ਬਰਾਬਰ ਨਾਲ ਸਾਂ। ਜਦੋਂ ਉਹ ਵੀਰ ਫੜਿਆ ਜਾਂਦਾ 18 ਤਰੀਕ ਨੂੰ ਗ੍ਰਿਫਤਾਰੀ ਹੁੰਦੀ, 18 ਮਾਰਚ ਨੂੰ, 19 ਨੂੰ ਮੈਨੂੰ ਉਹਨੇ ਪਹਿਲੋਂ ਫੋਨ ਕਰਕੇ ਕਿਹਾ ਸੀ ਵੀ ਤੁਸੀਂ 19 ਨੂੰ ਆਪਾਂ ਮੁਕਤਸਰ ਸਾਹਿਬ ਤੋਂ ਵਹੀਰ ਆਰੰਭ ਕਰਨੀ ਹੈ ਤੇ ਅਰਦਾਸ ਕਰਕੇ ਤੋਰਿਓ। ਮੈਂ ਕਿਹਾ ਜੀ ਪਹੁੰਚਾਂਗਾ, ਪਰ 18 ਨੂੰ ਇਹ ਸਾਰਾ ਭਾਣਾ ਵਰਤ ਗਿਆ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਮੁਕਤਸਰ ਸਾਹਿਬ ਉਸੇ ਸਥਾਨ ਤੋਂ ਹੀ ਦਰਬਾਰ ਸਾਹਿਬ ਤੋਂ ਐਸ ਤਖਤ ਸਾਹਿਬ ਤੇ ਉਹਨਾਂ ਲੈ ਕੇ ਆਉਣੀ ਸੀ ਭਾਈ ਅਮਰਤਪਾਲ ਸਿੰਘ ਨੇ 19 ਨੂੰ ਮਾਰਚ ਨੂੰ ਜਦੋਂ ਗ੍ਰਿਫਤਾਰੀ ਹੁੰਦੀ ਹੈ। ਮੈਂ ਉਹਦੀ ਕਹੇ ਬਚਨਾਂ ਤੇ ਪਹਿਰਾ ਦੇਂਦਿਆਂ ਖਾਲਸਾ ਵਹੀਰ ਉੱਥੋਂ ਮੁਕਤਸਰ ਤੋਂ ਲੈ ਕੇ ਇੱਥੇ ਪਹੁੰਚਿਆ ਸਾਂ, ਪਰਿਵਾਰ ਵੀ ਨਾਲ ਸੀ। ਦੂਜੀ ਵਹੀਰ ਫਿਰ ਮੈਂ ਫਿਰੋਜ਼ਪੁਰ ਗੁਰਦੁਆਰਾ ਜਾਮਨੀ ਸਾਹਿਬ ਤੋਂ ਕੱਢੀ। ਉਹ ਵਹੀਰ ਜਿਹੜੀ ਆ ਸੰਤ ਬਾਬਾ ਜਰਨੈਲ ਸਿੰਘ ਦੇ ਜਨਮ ਨਗਰ ਖਾਲਸਾ ਦਰਬਾਰ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਦਾ ਜਨਮ ਸਥਾਨ ਬਣਿਆ, ਉੱਥੇ ਲੈ ਕੇ ਪਹੁੰਚੇ ਸਾਂ। ਤੀਸਰੀ ਵਹੀਰ ਅਸੀਂ ਪਿਛਲੇ ਦਿਨ ਕੱਢਣੀ ਸੀ, ਸਰਕਾਰ ਨੇ ਪੁਲਿਸ ਪਹਿਰੇ ਲਾਤੇ ਤੇ ਸਾਨੂੰ ਕੱਢਣ ਨਹੀਂ ਦਿੱਤੀ। 9 ਦਸੰਬਰ ਨੂੰ ਅਸੀਂ ਉਸੇ ਸਥਾਨ ਤੋਂ ਗੁਰਦੁਆਰਾ ਗੁਰੂ ਅਮਰਦਾਸ ਅਡਵਾਲ ਪੁਲ ਘੁਮਾਣਾ ਦੇ ਲਾਗੇ ਆ, ਤੇ ਉੱਥੋਂ ਅਸੀਂ ਕੱਢ ਰਹੇ ਹਾਂ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਲਿਜਾਣ ਵਾਸਤੇ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅਮਰਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਉਹ ਚਰਚਾਵਾਂ ਕਿਸੇ TV ਤੇ ਦਿਖਾਈਆਂ ਚੱਲੀਆਂ। ਸਤਜਿੰਦਰ ਸੋਰੀ ਸਾਰੇ ਨਾਲ ਹੀ ਰਹੇ। ਗੱਲ ਇਹ ਆ ਵੀ ਜਦੋਂ ਸਰਕਾਰ ਦਬਾਅ ਬਣਾਉਂਦੀ ਹੈ ਨਾ, ਜਦੋਂ ਨੌਜਵਾਨਾਂ ਨੂੰ ਪਿੰਡਾਂ 'ਚ ਅਨਾਉਂਸਮੈਂਟ ਕਰ ਦਿੱਤੀ ਗਈ ਮਾਲਵੇ ਵਿੱਚ
ਵੀ ਜਿਹੜਾ ਵੀ ਹੀਰ ਵਿੱਚ ਪਹੁੰਚਾ ਉੱਤੇ ਕੇਸ ਪਾ ਦਿੱਤੇ ਜਾਣਗੇ, ਉਹਨੂੰ ਸਾਮ ਭੇਜ ਦਿੱਤਾ ਜਾਊਗਾ। ਇੰਨੀ ਨੌਜਵਾਨਾਂ ਤੇ ਦਹਿਸ਼ਤ ਦੇ ਬਾਵਜੂਦ ਵੀ ਸਾਨੂੰ ਵੀ ਕਿਹਾ ਗਿਆ ਵੀ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ, ਤੁਹਾਨੂੰ ਡਿਬਰੂਗੜ੍ਹ ਭੇਜ ਦਿਆਂਗੇ, ਪਰ ਅਸੀਂ ਨਹੀਂ ਉਹ ਗੱਲ ਤੋਂ ਪਿੱਛੇ ਹਟੇ। ਤੇ ਨੌਜਵਾਨ ਗਿਣਤੀ ਨਹੀਂ ਇੱਥੇ ਵੇਖੀ ਦੀ ਹੁੰਦੀ, ਗਿਣਤੀ ਤਾਂ ਬੜੀ ਸੀ ਫੋਟੋ ਲਵਾਉਣ ਵਾਲੀ ਭਾਈ ਅੰਮ੍ਰਿਤਪਾਲ ਸਿੰਘ ਦੇ, ਜਦੋਂ ਫੜਿਆ ਗਿਆ ਮਗਰੋਂ ਗਿਣਤੀ ਫੋਟੋਆਂ ਵਾਲੀ ਕਿੱਥੇ ਗਈ। ਅਸੀਂ ਚੜ੍ਹਦੇ ਸੂਰਜ ਨੂੰ ਬੜੀਆਂ ਸਲਾਮਾਂ ਕਰਦੇ, ਜਦੋਂ ਬਿਪਤਾ 'ਚ ਪੈ ਜਾਂਦਾ ਨਾ ਕੋਈ, ਫੇਰ ਲਾਗੇ ਨਹੀਂ ਕੋਈ ਲੱਗਦਾ। ਤੇ ਮੈਂ ਉਦੋਂ ਵੀ ਡਰਿਆ ਸਾਂ, ਮੇਰੇ ਨਾਲ ਭਾਵੇਂ 100 ਬੰਦਾ ਤੁਰੇ ਭਾਵੇਂ 1000 ਬੰਦਾ ਤੁਰੇ, ਗੱਲ ਗਿਣਤੀ ਮਿਣਤੀ ਦੀ ਹੁੰਦੀ। ਤੇ ਬਹੁਤ ਵੱਡਾ ਕੱਟ ਸੀ, ਕਈ ਗੱਡੀਆਂ ਦਾ ਕਾਬਲਾ ਸੀ, ਘੱਟੋ ਘੱਟ 45-46 ਗੱਡੀਆਂ ਸੀ। ਇੱਥੇ ਪਹੁੰਚੇ ਸਾਂ, ਫਿਰ ਉੱਥੇ ਹੀ ਬਹੁਤ ਵੱਡੇ ਕਾਬਲੇ ਨਾਲ ਉਹ ਵੀ ਹੀਰ ਕੱਢੀ ਸੀ। ਹੁਣ ਫਿਰ 9 ਤਰੀਕ ਨੂੰ ਕੱਢ ਰਹੇ ਹਾਂ, ਤੁਸੀਂ ਵੀ ਦਰਸ਼ਨ ਦਿਓ, ਆਇਓ ਸਾਰੇ। ਬਾਬਾ ਜੀ ਇੱਕ ਗੱਲ ਹੋਰ, ਜਿਵੇਂ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ, ਜਿਵੇਂ ਚੈਨਲਾਂ ਦੇ ਉੱਪਰ ਦਿਖਾਇਆ ਗਿਆ ਕਿ AKF ਇੱਕ ਆਨੰਦਪੁਰ ਖਾਲਸਾ ਫੋਰਸ ਸੀ ਜਿਹੜੀ ਕਿ ਉਹ ਅੰਮ੍ਰਿਤਪਾਲ ਨੇ ਤਿਆਰ ਕਰ ਲਈ ਸੀ, ਤੁਸੀਂ ਕਿਹਾ ਕਿ ਅਸੀਂ ਨਾਲ ਰਹੇ ਹਾਂ। ਕਿ ਵਾਕਈ ਕੋਈ ਅਜਿਹੀ ਗੱਲ ਸੀਗੀ ਕਿ ਦੇਸ਼ ਦੇ ਖਿਲਾਫ ਕੋਈ ਅਜਿਹੀ ਫੌਜ ਤਿਆਰ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ, ਜਿਹੜਾ ਕਿ ਚਰਚਾਵਾਂ ਸੁਰਖੀਆਂ ਬਣੀਆਂ ਉਸ ਵਕਤ? ਤੁਹਾਨੂੰ ਪਤਾ ਵੀ ਸਰਕਾਰ ਜਿਹੜਾ ਪ੍ਰਚਾਰ ਕਰਦੀ ਉਹ ਸਹੀ ਕਰਦੀ, ਸਿੱਖਾਂ ਦੇ ਹੱਕ 'ਚ ਕਰਦੀ ਹੈ। ਇਹਦੇ ਤਾਂ ਸੰਤ ਜਰਨੈਲ ਸਿੰਘ ਪ੍ਰਤੀ ਬਹੁਤ ਕੁਝ ਦਰਬਾਰ ਸਾਹਿਬ ਕਿਹਾ ਗਿਆ। ਫਿਰ ਜਦੋਂ ਬਲੈਕ ਥੰਡਰ ਹੋਇਆ ਉਦੋਂ ਨੌਜਵਾਨਾਂ ਪ੍ਰਤੀ ਬਹੁਤ ਕੁਝ ਕਿਹਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਆ ਗਿਆ ਤੇ ਇਹ ਸੰਸਾਰ ਕਿੰਨੇ ਵੇਖੀ ਹੈ? ਕਿਸੇ ਨੇ ਵੇਖੀ ਕਦੇ? ਮੈਂ ਤਾਂ ਉਹਦੇ ਨਾਲ ਰਿਹਾ, ਮੈਂ ਤਾਂ ਵੇਖੀ ਨਹੀਂ ਕੋਈ। ਕਿਸੇ ਨੂੰ ਵੇਖੋ ਭੰਡਣ ਵਾਸਤੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਨਾ, ਮੀਡੀਆ ਉਹਨਾਂ ਦਾ, ਸਰਕਾਰਾਂ ਏਜੰਸੀਆਂ ਉਹਨਾਂ ਦੀਆਂ, ਤੇ ਫਿਰ ਬਦਨਾਮ ਕਰਨਗੇ ਤੇ ਤਾਂ ਹੀ ਉਹਦਾ ਕੇਸ ਪਾਉਣਗੇ ਨਾ ਵੀ ਉਹ ਅੰਮ੍ਰਿਤ ਸਿੰਘ ਚਾਰ ਕਰਦਾ, ਉਹ ਧਰਮ ਦਾ ਕਰਮ ਕਰਦਾ। ਤੇ ਸਰਕਾਰ ਕਹਿੰਦੀ ਜਦੋਂ ਗਲਤ ਹੋ ਰਿਹਾ ਜੀ, ਬਹੁਤ ਗਲਤ ਹੋ ਰਿਹਾ ਜੀ। ਇੱਕ ਬੰਨੇ ਦੇਸ਼ ਨੂੰ ਤੋੜਨ ਵਾਸਤੇ ਨਿਰਮਲੇ ਜਾਂ ਭੇਖੀ ਜੇ ਭਗਵੇ ਜੇ ਰੰਗ ਵਾਲੇ ਕਈ ਸਾਧ ਮੈਂ ਵੇਖੇ ਨੇ, ਜਿਹੜੇ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ। ਉਹ ਬਗੜ ਬਗੜ ਬੋਲਦੇ ਨੇ, ਫੇਸਬੁੱਕਾਂ 'ਤੇ ਬੋਲਦੇ। ਉਹਨਾਂ ਨੂੰ ਨਾ ਕੋਈ ਅੱਤਵਾਦੀ, ਨਾ ਕੋਈ ਵੱਖਵਾਦੀ, ਨਾ ਉਹਨਾਂ ਵਾਸਤੇ ਕੋਈ ਜੇਲ੍ਹ ਬਣੀ ਆ। ਅਸੀਂ ਤਾਂ ਦੇਸ਼ ਤੋੜਨ ਦੀ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਆਪਣਾ ਇਨਸਾਫ ਮੰਗਦੇ ਹਾਂ। ਅਸੀਂ ਕਦੋਂ ਨੇ ਦੇਸ਼ ਟੁੱਟ ਜਾਵੇ, ਅਸੀਂ ਤਾਂ ਨੇ ਵੀ ਇਹਨਾਂ ਤੋੜਨਾ ਜਿਹੜੇ ਕਹਿ ਰਹੇ ਨੇ। ਅਸੀਂ ਤਾਂ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸਾਡੇ ਵੱਡਿਆਂ ਨੇ। ਸੰਤ ਜਰਨੈਲ ਸਿੰਘ ਨੇ ਮੋਰਚਾ ਲਾਇਆ ਸੀ ਵੀ ਸਾਨੂੰ ਇਨਸਾਫ ਦਿਓ। ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ ਆ। ਵੇਖੋ ਜਿਨ੍ਹਾਂ ਦਾ ਹੱਕ ਉਹਨਾਂ ਨੂੰ ਮਿਲ ਗਿਆ, ਸਾਡਿਆਂ ਨੂੰ 47 ਵੇਲੇ ਕੱਖ ਵੀ ਨਹੀਂ ਮਿਲਿਆ। ਸਾਡੇ ਨਾਲ ਨਹਿਰੂ ਹੋਰਾਂ ਵਾਅਦਾ ਕੀਤਾ ਸੀ ਵੀ ਤੁਸੀਂ ਸਾਡੇ ਨਾਲ ਜੁੜੋ, ਲਹਿੰਦੇ ਪੰਜਾਬ ਵਿੱਚ ਤੁਹਾਨੂੰ ਅਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣੇਗਾ। ਜਦੋਂ ਸਾਰਾ ਕੁਝ ਹੋ ਗਿਆ, ਡੀਸੀਆਂ ਨੂੰ ਪਹਿਲੀ ਤਰੀਕ ਤੇ ਹੀ ਹਦਾਇਤ ਕਰ ਦਿੱਤੀ ਗਈ ਸੀ ਸਾਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਜਰਾਇਮ ਪੇਸ਼ਾ ਕੌਮ ਨੂੰ ਨੱਪ ਕੇ ਰੱਖੋ। ਅਸੀਂ ਇਹਨੇ ਵੀ ਜਿਹੜੇ ਸਾਡੇ ਨਾਲ ਉਹ ਵਾਅਦੇ ਕੀਤੇ ਉਹ ਕਿੱਥੇ ਨੇ? ਸਾਨੂੰ ਉਹ ਆਜ਼ਾਦੀ ਦਿਓ ਜਿਹੜੇ ਸਾਡੇ ਨਾਲ ਵਾਅਦੇ ਕੀਤੇ। ਅਸੀਂ ਦੇਸ਼ ਵਾਸਤੇ ਮਰ ਮਿਟੇ ਹਾਂ, ਪਾਕਿਸਤਾਨ ਤੋਂ ਉੱਜੜ ਕੇ ਅੱਧਾ ਪੰਜਾਬ ਆਇਆ, ਤੇ ਸਾਡਾ ਕਿੱਥੇ ਆ ਦੱਸੋ? ਤੁਸੀਂ ਤਾਂ ਆਪਦਾ ਦੇਸ਼ ਬਣਾ ਲਿਆ, ਸਾਡਾ ਨਿੱਘ ਕਿੱਥੇ ਆ ਦੱਸੋ? ਅਸੀਂ ਕਿੱਥੇ ਜਾਈਏ? ਆਪਣਿਆਂ ਨੂੰ ਆਪਣੇ ਨਾਲ ਹੀ ਕਿਉਂ ਲੜਾਇਆ ਜਾਂਦਾ? ਸਵਾਲ ਤਾਂ ਇਹ ਵੀ ਖੜਾ ਹੁੰਦਾ ਗਾ, ਜਦੋਂ 6 ਜੂਨ 1984 ਦਾ ਦਿਨ ਮਨਾਉਂਦੇ ਆ, 6 ਜੂਨ ਦਾ ਦਿਨ ਆਉਂਦਾ, ਦਿਹਾੜਾ ਆਉਂਦਾ, ਉਦੋਂ ਆਪਣੀ ਕਿਰਪਾਨਾਂ ਆਪਣੇ ਦੇ ਵਿਰੁੱਧ ਚੱਕ ਲੈਂਦੇ ਨੇ, ਪੱਗਾਂ ਲਾ ਦਿੰਦੇ ਨੇ। ਵੇਖੋ ਸਾਡੀ ਇਹ ਬਦਕਿਸਮਤੀ ਆ। ਜੇ ਸਾਡੀ ਬਦਕਿਸਮਤੀ ਨਾਲ ਅਸੀਂ ਸਿਰ ਜੋੜ ਕੇ ਨਾ ਬਹਿ ਸਕੀਏ, ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਹੈ, ਪਰ ਉਹ ਅਸੀਂ ਬਹਿ ਨਹੀਂ ਸਕਦੇ ਜੀ। ਝੰਡੇ ਬੁੰਗੇ ਜੁਗੋ ਜੁਗ ਟਲ ਅਰਦਾਸ ਦੇ ਵਿੱਚ ਵੀ ਕਹਿੰਦੇ ਆ, ਲੱਗਦਾ ਵੀ ਸਿਰ ਜੋੜ ਕੇ ਬੈਠੇਗੀ ਕੌਮ। ਚਲੋ ਅਰਦਾਸ ਤਾਂ ਗੁਰੂ ਅੱਗੇ ਤਰਲਾ ਤਾਂ ਹੁਣ ਵੀ ਆਪਾਂ ਲੈਣ ਵਾਸਤੇ ਹੀ ਆਏ ਹਾਂ। ਉੱਥੇ ਵੀ ਤਾਂ ਆਪਾਂ ਇਹੋ ਅਰਦਾਸ ਕਰਦੇ, ਕੌਮ ਦੇ ਝੰਡੇ ਬੁੰਗੇ ਚੱਲ ਰਹਿਣਾ, ਟਲ ਰਹਿਣਾ। ਅਸੀਂ ਤਾਂ ਇਹੋ ਅਰਦਾਸ ਕਰਦੇ, ਮਾਰੇ ਕੌਮ ਦੀ ਚੜ੍ਹਦੀ ਕਲਾ ਕਰੇ ਜੀ। ਸ਼ੁਕਰੀਆ। ਤਾਂ ਅਸੀਂ ਇਸ ਵਕਤ ਬਾਬਾ ਰਾਮ ਸਿੰਘ ਹੋਰਾਂ ਦੇ ਨਾਲ ਮੌਜੂਦ ਸਾਂ, ਤੇ ਇਹ ਤਸਵੀਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਉਹ ਨੌਜਵਾਨ ਪਹੁੰਚੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚੇ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਹੱਥ ਜੋੜ ਕੇ ਇੱਕ ਤਰਲਾ ਕੀਤਾ ਹੈ ਕਿ ਸਾਡੇ ਨੌਜਵਾਨ ਜਿਹੜੇ ਡਿਬਰੂਗੜ੍ਹ NSA ਲਗਾਇਆ ਗਿਆ ਜਾਂ ਜਿਹੜੇ ਹੋਰ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਵੇ, ਤੇ ਅਰਦਾਸ ਬੇਨਤੀਆਂ ਜਿਹੜੀਆਂ ਕਿ ਉਹ ਕੀਤੀਆਂ ਜਾ ਰਹੀਆਂ ਨੇ। ਤਖਤਾਂ ਦੇ ਉੱਪਰ ਜਾਇਆ ਜਾ ਰਿਹਾ, ਜਿਵੇਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ, ਜਾਂ ਜੇਕਰ ਗੱਲ ਕਰ ਲਈਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ, ਕੇਸਗੜ੍ਹ ਸਾਹਿਬ ਜਿਹੜਾ ਕਿ ਤਖਤ ਆ ਉਸ ਦੀ ਗੱਲ ਕਰ ਲਈਏ। ਤੇ ਅੱਜ ਜਿਹੜੀ ਕਿ ਸਮਾਗਮ ਸੀਗਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਰੱਖਿਆ ਗਿਆ ਸੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਰਹੇਗੀ ਕਿ ਹਰ ਪੱਖ ਤੋਂ ਇਸ ਨੂੰ ਜਾਣਿਆ ਜਾਵੇ, ਹਰ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ।
ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅੱਜ ਤੱਕ ਬਾਦਲ ਕਾ ਟੱਬਰੀ ਕਰਦਾ ਰਿਹਾ ਨਾ। ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ? ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀਆਂ ਤੇ ਉੱਥੇ ਇਹਨਾਂ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ। ਪੰਜਾਬ ਦੇ ਸਿਰ ਅੱਜ ਉਹ ਦੌਰ ਆ ਜਿਸ ਦੌਰ ਦੇ ਵਿੱਚੋਂ ਪੰਜਾਬ ਇੱਕ ਵਾਰ ਗੁਜ਼ਰ ਚੁੱਕਿਆ। ਪੰਜਾਬ ਗੁਰੂਆਂ ਦੀ ਧਰਤੀ ਆ, ਪੰਜਾਬ ਉਹ ਜਰਖੇਜ਼ ਧਰਤੀ ਆ। ਇਹ ਕਿਹਾ ਜਾਂਦਾ ਕਿ ਜੇਕਰ ਪੰਜਾਬ ਨੂੰ ਸਮਝਿਆ ਜਾਵੇ ਤਾਂ ਇਸ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਸਾਡੇ ਨਾਲ ਬਾਬਾ ਰਾਮ ਸਿੰਘ ਜੀ ਮੌਜੂਦ ਨੇ, ਅਸੀਂ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਪੰਜਾਬ ਨੂੰ ਸਮਝਣ ਦੇ ਲਈ, ਪੰਜਾਬ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਉਸ ਧਰਤੀ ਤੇ ਖੜੇ ਹਾਂ ਜਿਸ ਧਰਤੀ ਤੋਂ ਬਾਬਾ ਦੀਪ ਸਿੰਘ ਨੇ ਖੰਡਾ ਵਾਹਿਆ ਸੀ। ਕਦੇ ਇਹ ਪਾਵਨ ਪਵਿੱਤਰ ਕੌਮ ਦਾ ਤਖਤ ਹੈ ਜਿੱਥੇ ਕਲਗੀਧਰ ਨੇ ਬੜੀਆਂ ਰਹਿਮਤਾਂ ਬਖਸ਼ਾਂ ਵਰਤਾਈਆਂ ਔਰ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇੱਥੇ ਬ੍ਰਹਮ ਵਿਦਿਆ ਦਾ ਕੇਂਦਰ ਬਣਾ ਕੇ ਵਿਦਿਆ ਜਿਹੜੀ ਸੀ ਸਿੱਖਾਂ 'ਚ ਵੰਡੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ। ਔਰ ਜਦੋਂ ਸ਼ਹਾਦਤ ਦਾ ਸਮਾਂ ਆਇਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇਹ ਕੌਮ ਦਾ ਮਹਾਨ ਪਵਿੱਤਰ ਤਖਤ ਹੈ ਜਿਹਦੇ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਹੈ। ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਗੁਲਾਮਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਸਕਦੀ ਹੈ, ਬੇਇਨਸਾਫੀ ਸਾਡੇ ਨਾਲ ਹੋ ਰਹੀ ਹੈ। ਤੁਸੀਂ ਵੇਖੋ ਵੀ ਜਿਹੜੇ ਸਾਡੇ ਵੀਰ ਡਿਬਰੂਗੜ੍ਹ ਅਸਾਮ ਦੀ ਜੇਲ੍ਹ 'ਚ ਭੇਜੇ ਨੇ, ਕੀ ਇਹ ਭੇਜਣ ਵਾਲੇ ਸੀ? ਕੀ ਇੰਨਾ ਕੀ ਹੋ ਗਿਆ ਸੀ? ਇੱਕ ਗੁਰਮਤਿ ਪ੍ਰਚਾਰ ਦੀ ਇੱਕ ਲਹਿਰ ਚਲਾਈ ਸੀ। ਅੱਜ ਵੀ ਜੇ ਕੋਈ ਚਲਾਉਂਦਾ ਹੈ ਤਾਂ ਉਹਨੂੰ ਸਰਕਾਰ ਰੋਕ ਦਿੰਦੀ ਹੈ। ਲੇਕਿਨ ਦੂਜੇ ਬੰਨੇ ਸਾਡੇ ਵੀਰਾਂ 'ਤੇ ਨਜਾਇਜ਼ ਕੇਸ ਧੜਾ-ਧੜੀ ਪਾਏ ਜਾ ਰਹੇ ਨੇ। ਭਾਈ ਅਮਰਤਪਾਲ ਸਿੰਘ ਹੋਰ ਸਾਥੀ ਸਮੇਤ ਕੁਝ ਅੰਮ੍ਰਿਤਸਰ ਜੇਲ੍ਹਾਂ ਵਿੱਚ ਬੰਦ ਨੇ। ਸਾਡੇ ਨੌਜਵਾਨ ਜਿਨ੍ਹਾਂ ਦੀ ਜ਼ਮਾਨਤ ਨਹੀਂ, ਕੇਸਾਂ ਦੇ ਪਰਿਵਾਰ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ। ਇਹ ਮੈਂ ਸਮਝਦਾ ਸਾਡੇ ਨਾਲ ਸਿੱਖ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਅਤੇ NSA ਵਰਗੇ ਜਿਹੜੇ ਐਕਟ ਨੇ ਉਹ ਮੇਰਾ ਖਿਆਲ ਵੀ ਬਣਾਈ ਸਿਰਫ ਸਿੱਖਾਂ ਵਾਸਤੇ ਨੇ, ਹੋਰ ਤਾਂ ਕਦੇ ਕਿਸੇ 'ਤੇ ਲੱਗੀ ਨਹੀਂ, ਨਾ ਕਿਸੇ ਨੇ ਲਾਈ ਹੈ। ਪੰਜਾਬ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਇਸ ਦੇਸ਼ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਪਰ ਸਿੱਖਾਂ ਜੇਕਰ ਅਸੀਂ ਦੂਸਰੀ ਧਿਰ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? ਗੁਲਾਮੀ ਦੀ ਨਿਸ਼ਾਨੀ ਤੁਸੀਂ ਇਹ ਵੇਖ ਲਓ, 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਭਾਈ ਜਗਤਾਰ ਸਿੰਘ ਤਾਰੇ ਦੀ ਭਤੀਜੀ ਦਾ ਵਿਆਹ ਤੇ 2 ਘੰਟੇ ਦੀ ਪਰੋਲ ਨਾਲ ਪੁਲਿਸ ਆ। ਭਾਈ ਬਲਵੰਤ ਸਿੰਘ ਰਾਜੋਆਣੇ ਦੇ ਬਜ਼ੁਰਗ ਗੁਜ਼ਰ 1 ਘੰਟੇ ਦੀ ਪਰੋਲ ਮਿਲੀ ਸੀ। ਬਲਾਤਕਾਰੀ ਸਾਧ, ਕਾਤਲ ਸਾਧ, ਉਹ ਤੀਜੇ ਦਿਨ ਜੇਲ੍ਹ 'ਚੋਂ ਬਾਹਰ ਹੁੰਦਾ। ਔਰ ਅਸੀਂ ਸਮਝਦੇ ਵੀ ਸਾਡੇ ਨਾਲ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ।
ਜਿਹੜੀ ਕਹਿੰਦੇ ਨੇ ਸਿੱਖਾਂ ਨਾਲ ਕਿੱਥੇ ਬੇਇਨਸਾਫੀ ਹੋ ਰਹੀ ਹੈ, ਉਹ ਉਹਨਾਂ ਸਿੱਖਾਂ ਨੂੰ ਹੀ ਪੁੱਛਦੇ ਆ ਜਿਹੜੇ ਸਿੱਖ ਆਪਣੀਆਂ ਜ਼ਮੀਰਾਂ ਨੂੰ ਮਾਰ ਕੇ ਉਹਨਾਂ ਦੇ ਝੋਲੀ ਚੁੱਕ ਬਣੇ ਨੇ। ਕਿਸੇ ਜ਼ਿੰਮੇਵਾਰ ਬੰਦੇ ਨਾਲ ਬਹਿ ਕੇ ਸਾਡੇ ਨਾਲ ਗੱਲ ਕਰਨ, ਅਸੀਂ ਦੱਸੀਏ ਵੀ ਸਾਡੇ ਨਾਲ ਕਿੱਥੇ ਕਿਤੇ ਧੱਕਾ ਹੋਇਆ ਤੇ ਕਿੱਥੇ ਹੋ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਵੇਖੋ, ਇਹ ਤਾਂ ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅਜ ਤੱਕ ਬਾਦਲ ਕਾ ਟੱਬਰ ਹੀ ਕਰਦਾ ਰਿਹਾ ਨਾ। ਜਿਹੜੇ ਬੰਦੇ ਉੱਥੇ ਕਾਬਜ ਬਣਾਉਣ ਵਾਸਤੇ ਗੋਲੀਆਂ ਚਲਵਾਈਆਂ ਨੇ, ਉਹਦੇ ਨਾਲ ਤਾਂ ਹੁਣ ਤੱਕ ਘਿਓ ਖਿਚੜੀ ਰਹੀ ਹੈ ਬਾਦਲ ਦੀ ਸਾਰੀ ਜੁੰਡਲੀ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਵੇਖੋ ਵੀ ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ। ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀਆਂ ਤੇ ਉੱਥੇ ਅੰਨਾ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਕੌਮ ਤਾਂ ਆਪਣਾ ਸਤਿਗੁਰੂ ਦਾ ਪੁਰਬ ਮਨਾਉਣ ਵਾਸਤੇ ਇਕੱਠੀ ਹੋ ਰਹੀ ਹੈ। ਇਹ ਅੰਨਾ ਧੁੰਦ ਉੱਥੇ 4 ਵਜੇ ਗੋਲੀਆਂ ਚਲਾ ਰਹੇ ਨੇ। ਐਡੀ ਕਿਹੜੀ ਵੇਲੇ ਨੇ ਜਵਾਹ ਗਏ ਸੀ, ਧੀਰਜ ਨਾਲ ਸਲਾਹ ਕਰਕੇ ਦੋ ਤਰ੍ਹਾਂ ਬਿਠਾ ਕੇ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ, ਪਰ ਕਿਉਂਕਿ ਸਾਡੇ ਆਪਸ ਵਿੱਚ ਇੱਕ ਭਰਾ ਮਾਰੂਖਾਨਾ ਜੰਗੀ ਅਸੀਂ ਬਣਾਈ ਹੋਈ ਹੈ ਤੇ ਲੋਕਾਂ ਨੂੰ ਬਿਆਨ ਦੇਣੇ ਜੀ ਉਹ ਜਿਹੜਾ ਬਾਬਾ ਮਾਨਸਾ ਨੂੰ ਫੜ ਲੈਣਾ ਚਾਹੀਦਾ, ਜੋ ਨੇ ਆਹ ਕਰਤਾ, ਜੋ ਨੇ ਆਹ ਕਰਤਾ। ਨਹੀਂ, ਉਹ ਵੀ ਸਾਡੀਆਂ ਧਿਰਾਂ ਨੇ, ਉਹ ਵੀ ਸਾਡੇ ਪਰਿਵਾਰ ਨੇ। ਗੁਰਦੁਆਰਿਆਂ 'ਚ ਜੋ ਕੁਝ ਸਰਕਾਰਾਂ ਕਰ ਰਹੀ ਹੈ, ਤੀਜੇ ਇੱਕ ਦਿਨ ਬੇਅਦਬੀ ਹੁੰਦੀ ਹੈ, ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੈ। ਤੇ ਜਿਹੜੀ ਗੋਲੀ ਚਲਾਈ ਹੈ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੈ। ਤੇ ਬਾਕੀ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਤਾਂ ਡਰਾਮੇਬਾਜ਼ ਹੁੰਦੇ ਨੇ। ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹ ਕਹਿਣ ਵਾਸਤੇ ਵੀ ਹੁਣ ਭਗਵੰਤ ਮਾਨ ਦੇ ਵਿਰੁੱਧ ਬੋਲੋ ਜੀ, ਧਰਨੇ ਮਾਰਾਂਗੇ ਜੀ। ਜਿਹੜਾ ਤੁਸੀਂ ਨੇਤਰੇਮ ਕਰਦੇ ਆ ਤੇ ਕੋਟਕਪੁਰੇ ਗੋਲੀਆਂ ਚਲਾਈਆਂ, ਉਹਦਾ ਇਨਸਾਫ ਤਾਂ ਕੌਮ ਨੂੰ ਤੁਸੀਂ ਅੱਜ ਤੱਕ ਦੇ ਨਹੀਂ ਸਕੇ। ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੀ ਸਰਕਾਰ ਨੂੰ ਤੁਸੀਂ ਥੋੜ੍ਹਾ ਬਹੁਤਾ ਰਾਜਨੀਤੀ ਨੂੰ ਵੀ ਸਮਝ ਰੱਖਦੇ ਹੋ, ਥੋੜ੍ਹੀ ਬਹੁਤੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਵੀ ਸਮਝ ਰੱਖਦੇ ਹੋ? ਜਿਹੜਾ ਪੰਜਾਬ ਦੇ ਮੁੱਦੇ ਹਮੇਸ਼ਾ ਉਦੋਂ ਹੀ ਜਿਉਂਦੇ ਹੁੰਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ। ਪੰਜਾਬ ਦਾ ਮੁੱਖ ਮੰਤਰੀ ਕੋਈ ਬਣ ਜਾਵੇ, ਉਹਨੇ ਹੀ ਬਣਨਾ ਜਿਹਨੇ ਸੈਂਟਰ ਦੀ ਚਾਪਲੂਸੀ ਕਰਨੀ ਆ, ਦਿੱਲੀ ਦੇ ਹਾਕਮਾਂ ਦੇ ਪਿਛਲੱਗ ਬਣ ਕੇ ਰਹਿਣਾ। ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ, ਲੋਕਾਂ ਨੂੰ ਬੜੀ ਆਸ ਸੀ, 92 ਮੈਂਬਰ ਬਣਾ ਕੇ MLA ਬਣਾ ਕੇ ਅਸੈਂਬਲੀ 'ਚ ਭੇਜੇ। ਲੋਕਾਂ ਨੂੰ ਬੜਾ ਸੀ ਵੀ ਚੱਲ ਕਾਂਗਰਸ ਵੀ ਵੇਖੇ, ਅਕਾਲੀ ਵੇਖੇ, ਤੀਜੀ ਧਿਰ ਨੂੰ ਮੌਕਾ ਦਈਏ। ਤੀਜੀ ਧਿਰ ਦੀ ਜਿਹੜੀ ਲਗਾਮ ਆ ਉਹ ਤਾਂ ਸਿੱਧੀ ਉੱਥੇ ਕੇਜਰੀਵਾਲ ਦਿੱਲੀ ਦੇ ਹਾਕਮ, ਉਹ ਨਿਰੰਕਾਰੀ ਆ, ਸਿੱਖਾਂ ਦੇ ਵਿਰੁੱਧ ਆ, ਤੇ ਉੱਥੋਂ ਹੀ ਫਤਵੇ ਸਾਰੇ ਜਾਰੀ ਹੁੰਦੇ ਨੇ। ਤੇ ਭਗਵੰਤ ਮਾਨ ਤੱਕ ਉਹਨਾਂ ਦੀ ਕਠਪੁਤਲੀ ਆ, ਜੋ ਉਹਨਾਂ ਨੇ ਇਸ਼ਾਰੇ ਕਰਨੇ ਨੇ ਉਹਦੇ ਮੁਤਾਬਕ ਇਹਨੇ ਚੱਲੀ ਜਾਣਾ। ਇਹ ਤੋਂ ਕਰਾਈ ਜਾ ਰਹੇ ਨੇ। ਉਹ ਤੁਸੀਂ ਅੱਜ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਤਰੇ ਹੋ, ਅਮਰਤਪਾਲ ਸਿੰਘ ਦੇ ਉੱਪਰ NSA ਲੱਗਿਆ ਤਾਂ ਸਰਕਾਰ ਕਹਿੰਦੀ ਕਿ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਸੀ, ਖਾਲਿਸਤਾਨ ਦੀ ਗੱਲ ਕਰਦਾ ਸੀ। ਮੈਂ ਅੱਜ ਨਹੀਂ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਉਤਰਿਆ, ਤੁਹਾਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ। ਜਦੋਂ ਭਾਈ ਅਮਰਤਪਾਲ ਸਿੰਘ ਵਹੀਰਾਂ ਕੱਢੀਆਂ ਸੀ ਨਾ, ਮੈਂ ਉਦੋਂ ਬਰਾਬਰ ਉੱਥੇ ਸਾਂ ਜੀ। ਆਨੰਦਪੁਰ ਸਾਹਿਬ ਮੇਰਾ 1 ਘੰਟੇ ਦਾ ਲੈਕਚਰ ਜਦੋਂ ਪਹਿਲਾਂ ਉੱਥੇ ਪ੍ਰੋਗਰਾਮ ਸੀ ਉਦੋਂ ਉੱਥੇ ਸੀ। ਮਗਰਲੀ ਵਹੀਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੋਂ ਕੱਢ ਕੇ ਸੰਤ ਕਰਤਾਰ ਸਾਹਿਬ ਨਗਰ ਲੈ ਕੇ ਗਏ ਸਾਂ, ਮੈਂ ਬਰਾਬਰ ਨਾਲ ਸਾਂ। ਜਦੋਂ ਉਹ ਵੀਰ ਫੜਿਆ ਜਾਂਦਾ 18 ਤਰੀਕ ਨੂੰ ਗ੍ਰਿਫਤਾਰੀ ਹੁੰਦੀ, 18 ਮਾਰਚ ਨੂੰ, 19 ਨੂੰ ਮੈਨੂੰ ਇਹਨਾਂ ਨੇ ਪਹਿਲੋਂ ਫੋਨ ਕਰਕੇ ਕਿਹਾ ਸੀ ਵੀ ਤੁਸੀਂ 19 ਨੂੰ ਆਪਾਂ ਮੁਕਤਸਰ ਸਾਹਿਬ ਤੋਂ ਵਹੀਰ ਆਰੰਭ ਕਰਨੀ ਹੈ ਤੇ ਅਰਦਾਸ ਕਰਕੇ ਤੋਰਿਓ। ਮੈਂ ਕਿਹਾ ਜੀ ਪਹੁੰਚਾਂਗਾ, ਪਰ 18 ਨੂੰ ਇਹ ਸਾਰਾ ਭਾਣਾ ਵਰਤ ਗਿਆ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਮੁਕਤਸਰ ਸਾਹਿਬ ਉਸੇ ਸਥਾਨ ਤੋਂ ਹੀ ਦਰਬਾਰ ਸਾਹਿਬ ਤੋਂ ਇਸ ਤਖਤ ਸਾਹਿਬ 'ਤੇ ਉਹਨਾਂ ਲੈ ਕੇ ਆਉਣੀ ਸੀ ਭਾਈ ਅਮਰਤਪਾਲ ਸਿੰਘ ਨੇ 19 ਨੂੰ ਮਾਰਚ ਨੂੰ ਜਦੋਂ ਗ੍ਰਿਫਤਾਰੀ ਹੁੰਦੀ ਹੈ। ਮੈਂ ਉਹਦੀ ਕਹੇ ਬਚਨਾਂ 'ਤੇ ਪਹਿਰਾ ਦੇਂਦਿਆਂ ਖਾਲਸਾ ਵਹੀਰ ਤੋਂ ਮੁਕਤਸਰ ਤੋਂ ਲੈ ਕੇ ਇੱਥੇ ਪਹੁੰਚਿਆ ਸਾਂ, ਪਰਿਵਾਰ ਵੀ ਨਾਲ ਸੀ। ਦੂਜੀ ਵਹੀਰ ਫਿਰ ਮੈਂ ਫਿਰੋਜ਼ਪੁਰ ਗੁਰਦੁਆਰਾ ਜਾਮਨੀ ਸਾਹਿਬ ਤੋਂ ਕੱਢੀ। ਉਹ ਵਹੀਰ ਜਿਹੜੀ ਆ ਸੰਤ ਬਾਬਾ ਜਰਨੈਲ ਸਿੰਘ ਦੇ ਜਨਮ ਨਗਰ ਖਾਲਸਾ ਦਰਬਾਰ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਦਾ ਜਨਮ ਸਥਾਨ ਬਣਿਆ, ਉੱਥੇ ਲੈ ਕੇ ਪਹੁੰਚੇ ਸਾਂ। ਤੀਸਰੀ ਵਹੀਰ ਅਸੀਂ ਪਿਛਲੇ ਦਿਨ ਕੱਢਣੀ ਸੀ, ਸਰਕਾਰ ਨੇ ਪੁਲਿਸ ਪਹਿਰੇ ਲਾਤੇ ਤੇ ਸਾਨੂੰ ਕੱਢਣ ਨਹੀਂ ਦਿੱਤੇ। 9 ਤਰੀਕ 9 ਦਸੰਬਰ ਨੂੰ ਅਸੀਂ ਉਸੇ ਸਥਾਨ ਤੋਂ ਗੁਰਦੁਆਰਾ ਗੁਰੂ ਅਮਰਦਾਸ ਅਡਵਾਲ ਪੁਲ ਘੁਮਾਣਾ ਦੇ ਲਾਗੇ ਆ, ਤੇ ਉੱਥੋਂ ਅਸੀਂ ਕੱਢ ਰਹੇ ਹਾਂ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਲਿਜਾਣ ਵਾਸਤੇ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅਮਰਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ, ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਉਹ ਚਰਚਾਵਾਂ ਕਿਸੇ TV ਤੇ ਦਿਖਾਈਆਂ ਚੱਲੀਆਂ। ਸਤਜਿੰਦਰ ਸੋਰੀ ਸਾਰੇ ਨਾਲ ਹੀ ਰਹੇ। ਗੱਲ ਇਹ ਆ ਵੀ ਜਦੋਂ ਸਰਕਾਰ ਦਬਾਅ ਬਣਾਉਂਦੀ ਹੈ ਨਾ, ਜਦੋਂ ਨੌਜਵਾਨਾਂ ਨੂੰ ਪਿੰਡਾਂ 'ਚ ਅਨਾਉਂਸਮੈਂਟ ਕਰ ਦਿੱਤੀ ਗਈ ਮਾਲਵੇ ਵਿੱਚ
ਵੀ ਜਿਹੜਾ ਵੀ ਹੀਰ ਵਿੱਚ ਪਹੁੰਚਾ ਉਹ 'ਤੇ ਕੇਸ ਪਾ ਦਿੱਤੇ ਜਾਣਗੇ, ਉਹਨੂੰ ਸਾਮ ਭੇਜ ਦਿੱਤਾ ਜਾਊਗਾ। ਇੰਨੀ ਨੌਜਵਾਨਾਂ ਤੇ ਦਹਿਸ਼ਤ ਦੇ ਬਾਵਜੂਦ ਵੀ ਸਾਨੂੰ ਵੀ ਕਿਹਾ ਗਿਆ ਵੀ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ, ਤੁਹਾਨੂੰ ਡਿਬਰੂਗੜ੍ਹ ਭੇਜ ਦਿਆਂਗੇ, ਪਰ ਅਸੀਂ ਨਹੀਂ ਉਹ ਗੱਲ ਤੋਂ ਪਿੱਛੇ ਹਟੇ। ਤੇ ਨੌਜਵਾਨ ਗਿਣਤੀ ਨਹੀਂ ਇੱਥੇ ਵੇਖੀ ਦੀ ਹੁੰਦੀ, ਗਿਣਤੀ ਤਾਂ ਬੜੀ ਸੀ ਫੋਟੋ ਲਵਾਉਣ ਵਾਲੀ ਭਾਈ ਅੰਮ੍ਰਿਤਪਾਲ ਸਿੰਘ ਦੇ, ਜਦੋਂ ਫੜਿਆ ਗਿਆ ਮਗਰੋਂ ਗਿਣਤੀ ਫੋਟੋਆਂ ਵਾਲੀ ਕਿੱਥੇ ਗਈ। ਅਸੀਂ ਚੜ੍ਹਦੇ ਸੂਰਜ ਨੂੰ ਬੜੀਆਂ ਸਲਾਮਾਂ ਕਰਦੇ, ਜਦੋਂ ਬਿਪਤਾ 'ਚ ਪੈ ਜਾਂਦਾ ਨਾ ਕੋਈ, ਫੇਰ ਲਾਗੇ ਨਹੀਂ ਕੋਈ ਲੱਗਦਾ। ਤੇ ਮੈਂ ਉਦੋਂ ਵੀ ਡਰਿਆ ਸਾਂ, ਮੇਰੇ ਨਾਲ ਭਾਵੇਂ 100 ਬੰਦਾ ਤੁਰੇ, ਭਾਵੇਂ 1000 ਬੰਦਾ ਤੁਰੇ, ਗੱਲ ਗਿਣਤੀ ਮਿਣਤੀ ਦੀ ਹੁੰਦੀ। ਤੇ ਬਹੁਤ ਵੱਡਾ ਇਕੱਠ ਸੀ, ਕਈ ਗੱਡੀਆਂ ਦਾ ਕਾਬਲਾ ਸੀ, ਘੱਟੋ ਘੱਟ 45-46 ਗੱਡੀਆਂ ਸੀ। ਇੱਥੇ ਪਹੁੰਚੇ ਸਾਂ, ਫਿਰ ਉੱਥੇ ਹੀ ਬਹੁਤ ਵੱਡੇ ਕਾਬਲੇ ਨਾਲ ਉਹ ਵੀ ਹੀਰ ਕੱਢੀ ਸੀ। ਹੁਣ ਫਿਰ 9 ਤਰੀਕ ਨੂੰ ਕੱਢ ਰਹੇ ਹਾਂ, ਤੁਸੀਂ ਵੀ ਦਰਸ਼ਨ ਦਿਓ, ਆਇਓ ਸਾਰੇ। ਬਾਬਾ ਜੀ ਇੱਕ ਗੱਲ ਹੋਰ, ਜਿਵੇਂ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ, ਜਿਵੇਂ ਚੈਨਲਾਂ ਦੇ ਉੱਪਰ ਦਿਖਾਇਆ ਗਿਆ ਕਿ AKF ਇੱਕ ਆਨੰਦਪੁਰ ਖਾਲਸਾ ਫੋਰਸ ਸੀ ਜਿਹੜੀ ਕਿ ਉਹ ਅੰਮ੍ਰਿਤਪਾਲ ਨੇ ਤਿਆਰ ਕਰ ਲਈ ਸੀ, ਤੁਸੀਂ ਕਿਹਾ ਕਿ ਅਸੀਂ ਨਾਲ ਰਹੇ ਹਾਂ, ਕਿ ਵਾਕਈ ਕੋਈ ਅਜਿਹੀ ਗੱਲ ਸੀਗੀ ਕਿ ਦੇਸ਼ ਦੇ ਖਿਲਾਫ ਕੋਈ ਅਜਿਹੀ ਫੌਜ ਤਿਆਰ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ, ਜਿਹੜਾ ਕਿ ਚਰਚਾਵਾਂ ਸੁਰਖੀਆਂ ਬਣੀਆਂ ਉਸ ਵਕਤ? ਤੁਹਾਨੂੰ ਪਤਾ ਵੀ ਸਰਕਾਰ ਜਿਹੜਾ ਪ੍ਰਚਾਰ ਕਰਦੀ ਉਹ ਸਹੀ ਕਰਦੀ, ਸਿੱਖਾਂ ਦੇ ਹੱਕ 'ਚ ਕਰਦੀ ਹੈ। ਇਹਦੇ ਤਾਂ ਸੰਤ ਜਰਨੈਲ ਸਿੰਘ ਪ੍ਰਤੀ ਬਹੁਤ ਕੁਝ ਦਰਬਾਰ ਸਾਹਿਬ ਕਿਹਾ ਗਿਆ, ਫਿਰ ਜਦੋਂ ਬਲੈਕ ਥੰਡਰ ਹੋਇਆ ਉਦੋਂ ਨੌਜਵਾਨਾਂ ਪ੍ਰਤੀ ਬਹੁਤ ਕੁਝ ਕਿਹਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਆ ਗਿਆ ਤੇ AK ਸੰਸਾਰ ਕਿੰਨੇ ਵੇਖੀ ਹੈ? ਕਿਸੇ ਨੇ ਵੇਖੀ ਕਦੇ? ਮੈਂ ਤਾਂ ਉਹਦੇ ਨਾਲ ਰਿਹਾ, ਮੈਂ ਤਾਂ ਵੇਖੀ ਨਹੀਂ ਕੋਈ। ਕਿਸੇ ਨੂੰ ਵੇਖੋ ਭੰਡਣ ਵਾਸਤੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਨਾ, ਮੀਡੀਆ ਉਹਨਾਂ ਦਾ, ਸਰਕਾਰਾਂ ਏਜੰਸੀਆਂ ਉਹਨਾਂ ਦੀਆਂ, ਤੇ ਫਿਰ ਬਦਨਾਮ ਕਰਨਗੇ ਤੇ ਤਾਂ ਹੀ ਉਹਦਾ ਕੇਸ ਪਾਉਣਗੇ ਨਾ ਵੀ ਉਹ ਅੰਮ੍ਰਿਤ ਸਿੰਘ ਚਾਰ ਕਰਦਾ, ਉਹ ਧਰਮ ਦਾ ਕਰਮ ਕਰਦਾ। ਤੇ ਸਰਕਾਰ ਕਹਿੰਦੀ ਜਦੋਂ ਗਲਤ ਹੋ ਰਿਹਾ ਜੀ, ਬਹੁਤ ਗਲਤ ਹੋ ਰਿਹਾ ਜੀ। ਇੱਕ ਬੰਨੇ ਦੇਸ਼ ਨੂੰ ਤੋੜਨ ਵਾਸਤੇ ਨਿਰਮਲੇ ਜਾਂ ਭੇਖੀ ਜੇ ਭਗਵੇ ਜੇ ਰੰਗ ਵਾਲੇ ਕਈ ਸਾਧ ਮੈਂ ਵੇਖੇ ਨੇ, ਜਿਹੜੇ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ, ਉਹ ਬਗੜ ਬੋਲਦੇ ਨੇ, ਫੇਸਬੁੱਕਾਂ 'ਤੇ ਬੋਲਦੇ। ਉਹਨਾਂ ਨੂੰ ਨਾ ਕੋਈ ਅੱਤਵਾਦੀ, ਨਾ ਕੋਈ ਵੱਖਵਾਦੀ, ਨਾ ਉਹਨਾਂ ਵਾਸਤੇ ਕੋਈ ਜੇਲ੍ਹ ਬਣੀ ਆ। ਅਸੀਂ ਤਾਂ ਦੇਸ਼ ਤੋੜਨ ਦੀ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਆਪਣਾ ਇਨਸਾਫ ਮੰਗਦੇ ਹਾਂ। ਅਸੀਂ ਕਦੋਂ ਨੇ ਦੇਸ਼ ਟੁੱਟ ਜਾਵੇ, ਅਸੀਂ ਤਾਂ ਨੇ ਵੀ ਇਹਨਾਂ ਤੋੜਨਾ ਜਿਹੜੇ ਕਹਿ ਰਹੇ ਨੇ। ਅਸੀਂ ਤਾਂ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸਾਡੇ ਵੱਡਿਆਂ ਨੇ। ਸੰਤ ਜਰਨੈਲ ਸਿੰਘ ਨੇ ਮੋਰਚਾ ਲਾਇਆ ਸੀ ਵੀ ਸਾਨੂੰ ਇਨਸਾਫ ਦਿਓ। ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਦਾ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ ਆ। ਵੇਖੋ ਜਿਨ੍ਹਾਂ ਦਾ ਹੱਕ ਉਹਨਾਂ ਨੂੰ ਮਿਲ ਗਿਆ, ਸਾਡਿਆਂ ਨੂੰ 47 ਵੇਲੇ ਕੱਖ ਵੀ ਨਹੀਂ ਮਿਲਿਆ। ਸਾਡੇ ਨਾਲ ਨਹਿਰੂ ਹੋਰਾਂ ਵਾਅਦਾ ਕੀਤਾ ਸੀ ਵੀ ਤੁਸੀਂ ਸਾਡੇ ਨਾਲ ਜੁੜੋ, ਲਹਿੰਦੇ ਪੰਜਾਬ ਵਿੱਚ ਤੁਹਾਨੂੰ ਅਜਿਹਾ ਖਿੱਤਾ ਦਿਆਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣੇਗਾ। ਜਦੋਂ ਸਾਰਾ ਕੁਝ ਹੋ ਗਿਆ, DCਆਂ ਨੂੰ ਪਹਿਲੀ ਤਰੀਕ ਤੇ ਹੀ ਹਦਾਇਤ ਕਰ ਦਿੱਤੀ ਗਈ ਸੀ ਸਾਰੇ ਜ਼ਿਲ੍ਹੇ ਵਾਲਿਆਂ ਨੂੰ ਵੀ ਇਹ ਜਰਾਇਮ ਪੇਸ਼ਾ ਕੌਮ ਨੂੰ ਨੱਪ ਕੇ ਰੱਖੋ। ਅਸੀਂ ਇਹਨੇ ਵੀ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਉਹ ਕਿੱਥੇ ਨੇ? ਸਾਨੂੰ ਉਹ ਆਜ਼ਾਦੀ ਦਿਓ ਜਿਹੜੀ ਸਾਡੇ ਨਾਲ ਵਾਅਦੇ ਕੀਤੇ ਸੀ। ਦੇਸ਼ ਵਾਸਤੇ ਮਰ ਮਿਟੇ ਆ, ਪਾਕਿਸਤਾਨ ਤੋਂ ਉੱਜੜ ਕੇ ਅੱਧਾ ਪੰਜਾਬ ਆਇਆ, ਤੇ ਸਾਡਾ ਕਿੱਥੇ? ਦੱਸੋ। ਤੁਸੀਂ ਤਾਂ ਆਪਦਾ ਦੇਸ਼ ਬਣਾ ਲਿਆ, ਸਾਡਾ ਨਿੱਘ ਕਿੱਥੇ ਆ? ਦੱਸੋ ਅਸੀਂ ਕਿੱਥੇ ਜਾਈਏ? ਆਪਣਿਆਂ ਨੂੰ ਆਪਣੇ ਨਾਲ ਹੀ ਕਿਉਂ ਲੜਾਇਆ ਜਾਂਦਾ? ਸਵਾਲ ਤਾਂ ਇਹ ਵੀ ਖੜਾ ਹੁੰਦਾ ਗਾ, ਜਦੋਂ 6 ਜੂਨ 1984 ਦਾ ਦਿਨ ਮਨਾਉਂਦੇ ਆ, 6 ਜੂਨ ਦਾ ਦਿਨ ਆਉਂਦਾ, ਦਿਹਾੜਾ ਆਉਂਦਾ, ਉਦੋਂ ਆਪਣੀ ਕਿਰਪਾਨਾਂ ਆਪਣੇ ਦੇ ਵਿਰੁੱਧ ਚੱਕ ਲੈਂਦੇ ਨੇ, ਪੱਗਾਂ ਲਾ ਦਿੰਦੇ ਨੇ। ਵੇਖੋ ਸਾਡੀ ਇਹ ਬਦਕਿਸਮਤੀ ਆ। ਜੇ ਸਾਡੀ ਬਦਕਿਸਮਤੀ ਨਾ ਅਸੀਂ ਸਿਰ ਜੋੜ ਕੇ ਨਾ ਬਹਿ ਸਕੀਏ, ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਹੈ, ਪਰ ਉਹ ਅਸੀਂ ਬਹਿ ਨਹੀਂ ਸਕਦੇ ਜੀ। ਝੰਡੇ ਬੁੰਗੇ ਜੁਗੋ ਜੁਗ ਟਾਲ ਅਰਦਾਸ ਦੇ ਵਿੱਚ ਵੀ ਕਹਿੰਦੇ ਆ, ਲੱਗਦਾ ਵੀ ਸਿਰ ਜੋੜ ਕੇ ਬੈਠੇਗੀ ਕੌਮ। ਚਲੋ ਅਰਦਾਸ ਤਾਂ ਗੁਰੂ ਅੱਗੇ ਤਰਲਾ ਤਾਂ ਹੁਣ ਵੀ ਆਪਾਂ ਲੈਣ ਵਾਸਤੇ ਹੀ ਆਏ ਹਾਂ। ਉੱਥੇ ਵੀ ਤਾਂ ਆਪਾਂ ਇਹੋ ਅਰਦਾਸ ਕਰਦੇ, ਕੌਮ ਦੇ ਝੰਡੇ ਬੁੰਗੇ ਚੱਲ ਰਹਿਣਾ, ਟੱਲ ਰਹਿਣਾ। ਅਸੀਂ ਤਾਂ ਇਹੋ ਅਰਦਾਸ ਕਰਦੇ, ਮਾਰੇ ਕੌਮ ਦੀ ਚੜ੍ਹਦੀ ਕਲਾ ਕਰੇ ਜੀ। ਸ਼ੁਕਰੀਆ। ਤਾਂ ਅਸੀਂ ਇਸ ਵਕਤ ਬਾਬਾ ਰਾਮ ਸਿੰਘ ਹੋਰਾਂ ਦੇ ਨਾਲ ਮੌਜੂਦ ਸਾਂ, ਤੇ ਇਹ ਤਸਵੀਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਉਹ ਨੌਜਵਾਨ ਪਹੁੰਚੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚੇ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਹੱਥ ਜੋੜ ਕੇ ਇੱਕ ਤਰਲਾ ਕੀਤਾ ਹੈ ਕਿ ਸਾਡੇ ਨੌਜਵਾਨ ਜਿਹੜੇ ਦਿਬਰੂਗੜ੍ਹ NSA ਲਗਾਇਆ ਗਿਆ ਜਾਂ ਜਿਹੜੇ ਹੋਰ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਵੇ, ਤੇ ਅਰਦਾਸ ਬੇਨਤੀਆਂ ਜਿਹੜੀਆਂ ਕਿ ਉਹ ਕੀਤੀਆਂ ਜਾ ਰਹੀਆਂ ਨੇ। ਤਖਤਾਂ ਦੇ ਉੱਪਰ ਜਾਇਆ ਜਾ ਰਿਹਾ, ਜਿਵੇਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ, ਜਾਂ ਜੇਕਰ ਗੱਲ ਕਰ ਲਈਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ, ਕੇਸਗੜ੍ਹ ਸਾਹਿਬ ਜਿਹੜਾ ਕਿ ਤਖਤ ਆ ਉਸ ਦੀ ਗੱਲ ਕਰ ਲਈਏ। ਤੇ ਅੱਜ ਜਿਹੜੀ ਕਿ ਸਮਾਗਮ ਸੀਗਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਰੱਖਿਆ ਗਿਆ ਸੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਰਹੇਗੀ ਕਿ ਹਰ ਪੱਖ ਤੋਂ ਇਸ ਨੂੰ ਜਾਣਿਆ ਜਾਵੇ, ਹਰ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ।
ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅੱਜ ਤੱਕ ਬਾਦਲ ਕਾ ਟੱਬਰੀ ਕਰਦਾ ਰਿਹਾ ਨਾ। ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ? ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖ ਨਹੀਂ ਆ, ਤੇ ਉੱਥੇ ਇਹਨਾਂ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ ਚ ਰਹਿ ਗਏ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ। ਪੰਜਾਬ ਦੇ ਸਿਰ ਅੱਜ ਉਹ ਦੌਰ ਆ ਜਿਸ ਦੌਰ ਦੇ ਵਿੱਚੋਂ ਪੰਜਾਬ ਇੱਕ ਵਾਰ ਗੁਜ਼ਰ ਚੁੱਕਿਆ। ਪੰਜਾਬ ਗੁਰੂਆਂ ਦੀ ਧਰਤੀ ਆ, ਪੰਜਾਬ ਉਹ ਜਰਖੇਜ਼ ਧਰਤੀ ਆ। ਇਹ ਕਿਹਾ ਜਾਂਦਾ ਕਿ ਜੇਕਰ ਪੰਜਾਬ ਨੂੰ ਸਮਝਿਆ ਜਾਵੇ ਤਾਂ ਇਸ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਸਾਡੇ ਨਾਲ ਬਾਬਾ ਰਾਮ ਸਿੰਘ ਜੀ ਮੌਜੂਦ ਨੇ, ਅਸੀਂ ਸਵਾਗਤ ਕਰਦੇ ਹਾਂ ਪਹਿਲਾਂ, ਤੇ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਪੰਜਾਬ ਨੂੰ ਸਮਝਣ ਦੇ ਲਈ, ਪੰਜਾਬ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਉਸ ਧਰਤੀ ਤੇ ਖੜੇ ਹਾਂ ਜਿਸ ਧਰਤੀ ਤੋਂ ਬਾਬਾ ਦੀਪ ਸਿੰਘ ਨੇ ਖੰਡਾ ਵਾਹਿਆ ਸੀ। ਕਦੇ ਇਹ ਪਾਵਨ ਪਵਿੱਤਰ ਕੌਮ ਦਾ ਤਖਤ ਹੈ, ਜਿੱਥੇ ਕਲਗੀਧਰ ਨੇ ਬੜੀਆਂ ਰਹਿਮਤਾਂ ਬਖਸ਼ਾਂ ਵਰਤਾਈਆਂ, ਔਰ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇੱਥੇ ਬ੍ਰਹਮ ਵਿਦਿਆ ਦਾ ਕੇਂਦਰ ਬਣਾ ਕੇ ਵਿਦਿਆ ਜਿਹੜੀ ਸੀ ਸਿੱਖਾਂ 'ਚ ਵੰਡੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ। ਔਰ ਜਦੋਂ ਸ਼ਹਾਦਤ ਦਾ ਸਮਾਂ ਆਇਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇਹ ਕੌਮ ਦਾ ਮਹਾਨ ਪਵਿੱਤਰ ਤਖਤ ਹੈ, ਜਿਹਦੇ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਹੈ। ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਗੁਲਾਮਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਸਕਦੀ ਹੈ, ਬੇਇਨਸਾਫੀ ਸਾਡੇ ਨਾਲ ਹੋ ਰਹੀ ਹੈ। ਤੁਸੀਂ ਵੇਖੋ ਵੀ ਜਿਹੜੇ ਸਾਡੇ ਵੀਰ ਡਿਬਰੂਗੜ੍ਹ ਅਸਾਮ ਦੀ ਜੇਲ੍ਹ 'ਚ ਭੇਜੇ ਨੇ, ਕੀ ਇਹ ਭੇਜਣ ਵਾਲੇ ਸੀ? ਕੀ ਇੰਨਾ ਕੀ ਹੋ ਗਿਆ ਸੀ? ਇੱਕ ਗੁਰਮਤਿ ਪ੍ਰਚਾਰ ਦੀ ਇੱਕ ਲਹਿਰ ਚਲਾਈ ਸੀ। ਅੱਜ ਵੀ ਜੇ ਕੋਈ ਚਲਾਉਂਦਾ ਤੇ ਉਹਨੂੰ ਸਰਕਾਰ ਰੋਕ ਦਿੰਦੀ ਹੈ। ਲੇਕਿਨ ਦੂਜੇ ਬੰਨੇ ਸਾਡੇ ਵੀਰਾਂ 'ਤੇ ਨਜਾਇਜ਼ ਕੇਸ ਧੜਾ-ਧੜੀ ਪਾਏ ਜਾ ਰਹੇ ਨੇ। ਭਾਈ ਅਮਰਤਪਾਲ ਸਿੰਘ ਹੋਰ ਸਾਥੀ ਸਮੇਤ ਕੁਝ ਅੰਮ੍ਰਿਤਸਰ ਜੇਲ੍ਹਾਂ ਵਿੱਚ ਬੰਦ ਨੇ। ਸਾਡੇ ਨੌਜਵਾਨ ਜਿਨ੍ਹਾਂ ਦੀ ਜ਼ਮਾਨਤ ਨਹੀਂ, ਕੇਸਾਂ ਦੇ ਪਰਿਵਾਰ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ। ਇਹ ਮੈਂ ਸਮਝਦਾ ਸਾਡੇ ਨਾਲ ਸਿੱਖ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਤੇ NSA ਵਰਗੇ ਜਿਹੜੇ ਐਕਟ ਨੇ, ਉਹ ਮੇਰਾ ਖਿਆਲ ਵੀ ਬਣਾਈ ਸਿਰਫ ਸਿੱਖਾਂ ਵਾਸਤੇ ਨੇ, ਹੋਰ ਤਾਂ ਕਦੇ ਕਿਸੇ ਤੇ ਲੱਗੀ ਨਹੀਂ, ਨਾ ਕਿਸੇ ਨੇ ਲਾਈ ਹੈ। ਪੰਜਾਬ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਇਸ ਦੇਸ਼ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ, ਪਰ ਸਿੱਖਾਂ ਜੇਕਰ ਅਸੀਂ ਦੂਸਰੀ ਧਿਰ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? ਗੁਲਾਮੀ ਦੀ ਨਿਸ਼ਾਨੀ ਤੁਸੀਂ ਇਹ ਵੇਖ ਲਓ, 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਭਾਈ ਜਗਤਾਰ ਸਿੰਘ ਤਾਰੇ ਦੀ ਭਤੀਜੀ ਦਾ ਵਿਆਹ ਤੇ 2 ਘੰਟੇ ਦੀ ਪਰੋਲ ਨਾਲ ਪੁਲਿਸ ਆ। ਭਾਈ ਬਲਵੰਤ ਸਿੰਘ ਰਾਜੋਆਣੇ ਦੇ ਬਜ਼ੁਰਗ ਗੁਜਰ 1 ਘੰਟੇ ਦੀ ਪਰੋਲ ਮਿਲੀ ਸੀ। ਬਲਾਤਕਾਰੀ ਸਾਧ, ਕਾਤਲ ਸਾਧ, ਉਹ ਤੀਜੇ ਦਿਨ ਜੇਲ੍ਹ 'ਚੋਂ ਬਾਹਰ ਹੁੰਦਾ। ਔਰ ਅਸੀਂ ਸਮਝਦੇ ਵੀ ਸਾਡੇ ਨਾਲ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ।
ਜਿਹੜੇ ਕਹਿੰਦੇ ਨੇ ਸਿੱਖਾਂ ਨਾਲ ਕਿੱਥੇ ਬੇਇਨਸਾਫੀ ਹੋ ਰਹੀ ਹੈ, ਉਹ ਉਹਨਾਂ ਸਿੱਖਾਂ ਨੂੰ ਹੀ ਪੁੱਛਦੇ ਆ ਜਿਹੜੇ ਸਿੱਖ ਆਪਣੀਆਂ ਜ਼ਮੀਰਾਂ ਨੂੰ ਮਾਰ ਕੇ ਉਹਨਾਂ ਦੇ ਝੋਲੀ ਚੁੱਕ ਬਣੇ ਨੇ। ਕਿਸੇ ਜ਼ਿੰਮੇਵਾਰ ਬੰਦੇ ਨਾਲ ਬਹਿ ਕੇ ਸਾਡੇ ਨਾਲ ਗੱਲ ਕਰਨ, ਅਸੀਂ ਦੱਸੀਏ ਵੀ ਸਾਡੇ ਨਾਲ ਕਿੱਥੇ ਕਿਤੇ ਧੱਕਾ ਹੋਇਆ ਤੇ ਕਿੱਥੇ ਹੋ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਵੇਖੋ, ਇਹ ਤਾਂ ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅੱਜ ਤੱਕ ਬਾਦਲ ਦਾ ਟੱਬਰ ਹੀ ਕਰਦਾ ਰਿਹਾ ਨਾ। ਜਿਹੜੇ ਬੰਦੇ ਉੱਥੇ ਕਾਬਜ ਬਣਾਉਣ ਵਾਸਤੇ ਗੋਲੀਆਂ ਚਲਵਾਈਆਂ ਨੇ, ਉਹਦੇ ਨਾਲ ਤਾਂ ਹੁਣ ਤੱਕ ਘਿਓ ਖਿਚੜੀ ਰਹੀ ਹੈ ਬਾਦਲ ਦੀ ਸਾਰੀ ਜੁੰਡਲੀ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਵੇਖੋ ਵੀ ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ। ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀ ਆ, ਤੇ ਉੱਥੇ ਅੰਨਾ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਕੌਮ ਤਾਂ ਆਪਣਾ ਸਤਿਗੁਰੂ ਦਾ ਪੁਰਬ ਮਨਾਉਣ ਵਾਸਤੇ ਇਕੱਠੀ ਹੋ ਰਹੀ ਹੈ, ਇਹ ਅੰਨਾ ਧੁੰਦ ਉੱਥੇ 4 ਵਜੇ ਗੋਲੀਆਂ ਚਲਾ ਰਹੇ ਨੇ। ਐਡੀ ਕਿਹੜੀ ਵੇਲੇ ਨੇ ਜਵਾਹ ਗਏ ਸੀ, ਧੀਰਜ ਨਾਲ ਸਲਾਹ ਕਰਕੇ ਦੋ ਤਰ੍ਹਾਂ ਬਿਠਾ ਕੇ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ, ਪਰ ਕਿਉਂਕਿ ਸਾਡੇ ਆਪਸ ਵਿੱਚ ਇੱਕ ਭਰਾ ਮਾਰੂਖਾਨਾ ਜੰਗੀ ਅਸੀਂ ਬਣਾਈ ਹੋਈ ਹੈ ਤੇ ਲੋਕਾਂ ਨੂੰ ਬਿਆਨ ਦੇਣੇ ਜੋ ਜਿਹੜਾ ਬਾਬਾ ਮਾਨਸ ਨੂੰ ਫੜ ਲੈਣਾ ਚਾਹੀਦਾ, ਜੋ ਨੇ ਆਹ ਕਰਤਾ, ਜੋ ਨੇ ਆਹ ਕਰਤਾ। ਨਹੀਂ, ਉਹ ਵੀ ਸਾਡੀਆਂ ਧਿਰਾਂ ਨੇ, ਉਹ ਵੀ ਸਾਡੇ ਪਰਿਵਾਰ ਨੇ। ਗੁਰਦੁਆਰਿਆਂ 'ਚ ਜੋ ਕੁਝ ਸਰਕਾਰਾਂ ਕਰ ਰਹੀ ਹੈ, ਤੀਜੇ ਇੱਕ ਦਿਨ ਬੇਅਦਬੀ ਹੁੰਦੀ ਹੈ, ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੈ। ਤੇ ਜਿਹੜੀ ਗੋਲੀ ਚਲਾਈ ਹੈ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੈ। ਤੇ ਬਾਕੀ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਤਾਂ ਡਰਾਮੇਬਾਜ਼ ਹੁੰਦੇ ਨੇ। ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹ ਕਹਿਣ ਵਾਸਤੇ ਵੀ ਹੁਣ ਭਗਵੰਤ ਮਾਨ ਦੇ ਵਿਰੁੱਧ ਬੋਲੋ ਜੀ, ਧਰਨੇ ਮਾਰਾਂਗੇ ਜੀ। ਜਿਹੜਾ ਤੁਸੀਂ ਨੇਤਰੇਮ ਕਰਦੇ ਆ ਤੇ ਕੋਟਕਪੁਰੇ ਗੋਲੀਆਂ ਚਲਾਈਆਂ, ਉਹਦਾ ਇਨਸਾਫ ਤਾਂ ਕੌਮ ਨੂੰ ਤੁਸੀਂ ਅੱਜ ਤੱਕ ਦੇ ਨਹੀਂ ਸਕੇ। ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੀ ਸਰਕਾਰ ਨੂੰ ਤੁਸੀਂ ਥੋੜ੍ਹਾ ਬਹੁਤਾ ਰਾਜਨੀਤੀ ਨੂੰ ਵੀ ਸਮਝ ਰੱਖਦੇ ਹੋ, ਥੋੜ੍ਹੀ ਬਹੁਤੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਵੀ ਸਮਝ ਰੱਖਦੇ ਹੋ? ਜਿਹੜਾ ਪੰਜਾਬ ਦੇ ਮੁੱਦੇ ਹਮੇਸ਼ਾ ਉਦੋਂ ਹੀ ਜਿਉਂਦੇ ਹੁੰਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ। ਪੰਜਾਬ ਦਾ ਮੁੱਖ ਮੰਤਰੀ ਕੋਈ ਬਣ ਜਾਵੇ, ਉਹਨੇ ਹੀ ਬਣਨਾ ਜਿਹਨੇ ਸੈਂਟਰ ਦੀ ਚਾਪਲੂਸੀ ਕਰਨੀ ਆ, ਦਿੱਲੀ ਦੇ ਹਾਕਮਾਂ ਦੇ ਪਿਛਲੱਗ ਬਣ ਕੇ ਰਹਿਣਾ। ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ, ਲੋਕਾਂ ਨੂੰ ਬੜੀ ਆਸ ਸੀ, 92 ਮੈਂਬਰ ਬਣਾ ਕੇ MLA ਬਣਾ ਕੇ ਅਸੈਂਬਲੀ 'ਚ ਭੇਜੇ। ਲੋਕਾਂ ਨੂੰ ਬੜਾ ਸੀ ਵੀ ਚੱਲ ਕਾਂਗਰਸ ਵੀ ਵੇਖੇ, ਅਕਾਲੀ ਵੇਖੇ, ਤੀਜੀ ਧਿਰ ਨੂੰ ਮੌਕਾ ਦਈਏ। ਤੀਜੀ ਧਿਰ ਦੀ ਜਿਹੜੀ ਲਗਾਮ ਆ ਉਹ ਤਾਂ ਸਿੱਧੀ ਉੱਥੇ ਕੇਜਰੀਵਾਲ ਦਿੱਲੀ ਦੇ ਹਾਕਮ, ਉਹ ਨਿਰੰਕਾਰੀ ਆ, ਸਿੱਖਾਂ ਦੇ ਵਿਰੁੱਧ ਆ, ਤੇ ਉੱਥੋਂ ਹੀ ਫਤਵੇ ਸਾਰੇ ਜਾਰੀ ਹੁੰਦੇ ਨੇ। ਤੇ ਭਗਵੰਤ ਮਾਨ ਤੱਕ ਉਹਨਾਂ ਦੀ ਕਠਪੁਤਲੀ ਆ, ਜੋ ਉਹਨਾਂ ਨੇ ਇਸ਼ਾਰੇ ਕਰਨੇ ਨੇ ਉਹਦੇ ਮੁਤਾਬਕ ਇਹਨੇ ਚੱਲੀ ਜਾਣਾ। ਇਹ ਤੋਂ ਕਰਾਈ ਜਾ ਰਹੇ ਨੇ। ਉਹ ਤੁਸੀਂ ਅੱਜ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਉਤਰੇ ਹੋ, ਅੰਮ੍ਰਿਤਪਾਲ ਸਿੰਘ ਦੇ ਉੱਪਰ NSA ਲੱਗਿਆ, ਤਾਂ ਸਰਕਾਰ ਕਹਿੰਦੀ ਕਿ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਸੀ, ਖਾਲਿਸਤਾਨ ਦੀ ਗੱਲ ਕਰਦਾ ਸੀ। ਮੈਂ ਅੱਜ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਉਤਰਿਆ, ਤੁਹਾਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਹੀਰਾਂ ਕੱਢੀਆਂ ਸੀ ਨਾ, ਮੈਂ ਉਦੋਂ ਬਰਾਬਰ ਉੱਥੇ ਸਾਂ ਜੀ। ਆਨੰਦਪੁਰ ਸਾਹਿਬ ਮੇਰਾ 1 ਘੰਟੇ ਦਾ ਲੈਕਚਰ ਜਦੋਂ ਪਹਿਲਾਂ ਉੱਥੇ ਪ੍ਰੋਗਰਾਮ ਸੀ, ਉਦੋਂ ਉੱਥੇ ਸੀ। ਮਗਰਲੀ ਵਹੀਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੋਂ ਕੱਢ ਕੇ ਸੰਤ ਕਰਤਾਰ ਸਾਹਿਬ ਨਗਰ ਲੈ ਕੇ ਗਏ ਸਾਂ, ਮੈਂ ਬਰਾਬਰ ਨਾਲ ਸਾਂ। ਜਦੋਂ ਉਹ ਵੀਰ ਫੜਿਆ ਜਾਂਦਾ 18 ਤਰੀਕ ਨੂੰ ਗ੍ਰਿਫਤਾਰੀ ਹੁੰਦੀ, 18 ਮਾਰਚ ਨੂੰ, 19 ਨੂੰ ਮੈਨੂੰ ਇਹਨਾਂ ਨੇ ਪਹਿਲੋਂ ਫੋਨ ਕਰਕੇ ਕਿਹਾ ਸੀ ਵੀ ਤੁਸੀਂ 19 ਨੂੰ ਆਪਾਂ ਮੁਕਤਸਰ ਸਾਹਿਬ ਤੋਂ ਵਹੀਰ ਆਰੰਭ ਕਰਨੀ ਹੈ ਤੇ ਅਰਦਾਸ ਕਰਕੇ ਤੋਰਿਓ। ਮੈਂ ਕਿਹਾ ਜੀ ਪਹੁੰਚਾਂਗਾ, ਪਰ 18 ਨੂੰ ਇਹ ਸਾਰਾ ਭਾਣਾ ਵਰਤ ਗਿਆ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਮੁਕਤਸਰ ਸਾਹਿਬ ਉਸੇ ਸਥਾਨ ਤੋਂ ਹੀ ਦਰਬਾਰ ਸਾਹਿਬ ਤੋਂ ਇਸ ਤਖਤ ਸਾਹਿਬ 'ਤੇ ਉਹਨਾਂ ਲੈ ਕੇ ਆਉਣੀ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ 19 ਨੂੰ ਮਾਰਚ ਨੂੰ ਜਦੋਂ ਗ੍ਰਿਫਤਾਰੀ ਹੁੰਦੀ ਹੈ। ਮੈਂ ਉਹਦੀ ਕਹੇ ਬਚਨਾਂ 'ਤੇ ਪਹਿਰਾ ਦਿੰਦਿਆਂ ਖਾਲਸਾ ਵਹੀਰ ਤੋਂ ਮੁਕਤਸਰ ਤੋਂ ਲੈ ਕੇ ਇੱਥੇ ਪਹੁੰਚਿਆ ਸਾਂ, ਪਰਿਵਾਰ ਵੀ ਨਾਲ ਸੀ। ਦੂਜੀ ਵਹੀਰ ਫਿਰ ਮੈਂ ਫਿਰੋਜ਼ਪੁਰ ਗੁਰਦੁਆਰਾ ਜਾਮਨੀ ਸਾਹਿਬ ਤੋਂ ਕੱਢੀ। ਉਹ ਵਹੀਰ ਜਿਹੜੀ ਆ ਸੰਤ ਬਾਬਾ ਜਰਨੈਲ ਸਿੰਘ ਦੇ ਜਨਮ ਨਗਰ ਖਾਲਸਾ ਦਰਬਾਰ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਦਾ ਜਨਮ ਸਥਾਨ ਬਣਿਆ, ਉੱਥੇ ਲੈ ਕੇ ਪਹੁੰਚੇ ਸਾਂ। ਤੀਸਰੀ ਵਹੀਰ ਅਸੀਂ ਪਿਛਲੇ ਦਿਨ ਕੱਢਣੀ ਸੀ, ਸਰਕਾਰ ਨੇ ਪੁਲਿਸ ਪਹਿਰੇ ਲਾਤੇ ਤੇ ਸਾਨੂੰ ਕੱਢਣ ਨਹੀਂ ਦਿੱਤੀ। 9 ਤਰੀਕ 9 ਦਸੰਬਰ ਨੂੰ ਅਸੀਂ ਉਸੇ ਸਥਾਨ ਤੋਂ ਗੁਰਦੁਆਰਾ ਗੁਰੂ ਅਮਰਦਾਸ ਅਡਵਾਲ ਪੁਲ ਘੁਮਾਣਾ ਦੇ ਲਾਗੇ ਆ, ਤੇ ਉੱਥੋਂ ਅਸੀਂ ਕੱਢ ਰਹੇ ਹਾਂ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਲਿਜਾਣ ਵਾਸਤੇ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ, ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਉਹ ਚਰਚਾਵਾਂ ਕਿਸੇ TV ਤੇ ਦਿਖਾਈਆਂ ਚੱਲੀਆਂ। ਸਤਜਿੰਦਰ ਸੋਰੀ ਸਾਰੇ ਨਾਲ ਹੀ ਰਹੇ। ਗੱਲ ਇਹ ਆ ਵੀ ਜਦੋਂ ਸਰਕਾਰ ਦਬਾਅ ਬਣਾਉਂਦੀ ਹੈ ਨਾ, ਜਦੋਂ ਨੌਜਵਾਨਾਂ ਨੂੰ ਪਿੰਡਾਂ 'ਚ ਅਨਾਉਂਸਮੈਂਟ ਕਰ ਦਿੱਤੀ ਗਈ ਮਾਲਵੇ ਵਿੱਚ
ਵੀ ਜਿਹੜਾ ਵੀ ਹੀਰ ਵਿੱਚ ਪਹੁੰਚਾ ਉੱਤੇ ਕੇਸ ਪਾ ਦਿੱਤੇ ਜਾਣਗੇ, ਉਹਨੂੰ ਸਾਮ ਭੇਜ ਦਿੱਤਾ ਜਾਊਗਾ। ਇੰਨੀ ਨੌਜਵਾਨਾਂ ਤੇ ਦਹਿਸ਼ਤ ਦੇ ਬਾਵਜੂਦ ਵੀ ਸਾਨੂੰ ਵੀ ਕਿਹਾ ਗਿਆ ਵੀ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ, ਤੁਹਾਨੂੰ ਡਿਬਰੂਗੜ੍ਹ ਭੇਜ ਦਿਆਂਗੇ, ਪਰ ਅਸੀਂ ਨਹੀਂ ਉਹ ਗੱਲ ਤੋਂ ਪਿੱਛੇ ਹਟੇ। ਤੇ ਨੌਜਵਾਨ ਗਿਣਤੀ ਨਹੀਂ ਇੱਥੇ ਵੇਖੀ ਦੀ ਹੁੰਦੀ, ਗਿਣਤੀ ਤਾਂ ਬੜੀ ਸੀ ਫੋਟੋ ਲਵਾਉਣ ਵਾਲੀ ਭਾਈ ਅੰਮ੍ਰਿਤਪਾਲ ਸਿੰਘ ਦੇ, ਜਦੋਂ ਫੜਿਆ ਗਿਆ ਮਗਰੋਂ ਗਿਣਤੀ ਫੋਟੋ ਵਾਲੀ ਕਿੱਥੇ ਗਈ। ਅਸੀਂ ਚੜ੍ਹਦੇ ਸੂਰਜ ਨੂੰ ਬੜੀਆਂ ਸਲਾਮਾਂ ਕਰਦੇ, ਜਦੋਂ ਬਿਪਤਾ 'ਚ ਪੈ ਜਾਂਦਾ ਨਾ ਕੋਈ, ਫੇਰ ਲਾਗੇ ਨਹੀਂ ਕੋਈ ਲੱਗਦਾ। ਤੇ ਮੈਂ ਉਦੋਂ ਵੀ ਡਰਿਆ ਸਾਂ, ਮੇਰੇ ਨਾਲ ਭਾਵੇਂ 100 ਬੰਦਾ ਤੁਰੇ ਭਾਵੇਂ 1000 ਬੰਦਾ ਤੁਰੇ, ਗੱਲ ਗਿਣਤੀ ਮਿਣਤੀ ਦੀ ਹੁੰਦੀ। ਤੇ ਬਹੁਤ ਵੱਡਾ ਇਕੱਠ ਸੀ, ਕਈ ਗੱਡੀਆਂ ਦਾ ਕਾਬਲਾ ਸੀ, ਘੱਟੋ ਘੱਟ 45-46 ਗੱਡੀਆਂ ਸੀ। ਇੱਥੇ ਪਹੁੰਚੇ ਸਾਂ, ਫਿਰ ਉੱਥੇ ਹੀ ਬਹੁਤ ਵੱਡੇ ਕਾਬਲੇ ਨਾਲ ਉਹ ਵੀ ਹੀਰ ਕੱਢੀ ਸੀ। ਹੁਣ ਫਿਰ 9 ਤਰੀਕ ਨੂੰ ਕੱਢ ਰਹੇ ਹਾਂ, ਤੁਸੀਂ ਵੀ ਦਰਸ਼ਨ ਦਿਓ, ਆਇਓ ਸਾਰੇ। ਬਾਬਾ ਜੀ ਇੱਕ ਗੱਲ ਹੋਰ, ਜਿਵੇਂ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ, ਜਿਵੇਂ ਚੈਨਲਾਂ ਦੇ ਉੱਪਰ ਦਿਖਾਇਆ ਗਿਆ ਕਿ AKF ਇੱਕ ਆਨੰਦਪੁਰ ਖਾਲਸਾ ਫੋਰਸ ਸੀ ਜਿਹੜੀ ਕਿ ਉਹ ਅੰਮ੍ਰਿਤਪਾਲ ਨੇ ਤਿਆਰ ਕਰ ਲਈ ਸੀ, ਤੁਸੀਂ ਕਿਹਾ ਕਿ ਅਸੀਂ ਨਾਲ ਰਹੇ ਹਾਂ, ਕਿ ਵਾਕਈ ਕੋਈ ਅਜਿਹੀ ਗੱਲ ਸੀਗੀ ਕਿ ਦੇਸ਼ ਦੇ ਖਿਲਾਫ ਕੋਈ ਅਜਿਹੀ ਫੌਜ ਤਿਆਰ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ, ਜਿਹੜਾ ਕਿ ਚਰਚਾਵਾਂ ਸੁਰਖੀਆਂ ਬਣੀਆਂ ਉਸ ਵਕਤ? ਤੁਹਾਨੂੰ ਪਤਾ ਵੀ ਸਰਕਾਰ ਜਿਹੜਾ ਪ੍ਰਚਾਰ ਕਰਦੀ ਉਹ ਸਹੀ ਕਰਦੀ, ਸਿੱਖਾਂ ਦੇ ਹੱਕ 'ਚ ਕਰਦੀ ਹੈ। ਇਹਦੇ ਤਾਂ ਸੰਤ ਜਰਨੈਲ ਸਿੰਘ ਪ੍ਰਤੀ ਬਹੁਤ ਕੁਝ ਦਰਬਾਰ ਸਾਹਿਬ ਕਿਹਾ ਗਿਆ, ਫਿਰ ਜਦੋਂ ਬਲੈਕ ਥੰਡਰ ਹੋਇਆ ਉਦੋਂ ਨੌਜਵਾਨਾਂ ਪ੍ਰਤੀ ਬਹੁਤ ਕੁਝ ਕਿਹਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਆ ਗਿਆ ਤੇ AK ਸੰਸਾਰ ਕਿੰਨੇ ਵੇਖੀ ਹੈ, ਕਿਸੇ ਨੇ ਵੇਖੀ ਕਦੇ? ਮੈਂ ਤਾਂ ਉਹਦੇ ਨਾਲ ਰਿਹਾ, ਮੈਂ ਤਾਂ ਵੇਖੀ ਨਹੀਂ ਕੋਈ। ਕਿਸੇ ਨੂੰ ਵੇਖੋ ਭੰਡਣ ਵਾਸਤੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਨਾ, ਮੀਡੀਆ ਉਹਨਾਂ ਦਾ, ਸਰਕਾਰਾਂ ਏਜੰਸੀਆਂ ਉਹਨਾਂ ਦੀਆਂ, ਤੇ ਫਿਰ ਬਦਨਾਮ ਕਰਨਗੇ ਤੇ ਤਾਂ ਹੀ ਉਹਦਾ ਕੇਸ ਪਾਉਣਗੇ ਨਾ ਵੀ ਉਹ ਅੰਮ੍ਰਿਤ ਸਿੰਘ ਚਾਰ ਕਰਦਾ, ਉਹ ਧਰਮ ਦਾ ਕਰਮ ਕਰਦਾ। ਤੇ ਸਰਕਾਰ ਕਹਿੰਦੀ ਜਦੋਂ ਗਲਤ ਹੋ ਰਿਹਾ ਜੀ, ਬਹੁਤ ਗਲਤ ਹੋ ਰਿਹਾ ਜੀ। ਇੱਕ ਬੰਨੇ ਦੇਸ਼ ਨੂੰ ਤੋੜਨ ਵਾਸਤੇ ਨਿਰਮਲੇ ਜਾਂ ਭੇਖੀ ਜੇ ਭਗਵੇ ਜੇ ਰੰਗ ਵਾਲੇ ਕਈ ਸਾਧ ਮੈਂ ਵੇਖੇ ਨੇ, ਜਿਹੜੇ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ, ਉਹ ਬਗੜ ਬਗੜ ਬੋਲਦੇ ਨੇ, ਫੇਸਬੁੱਕਾਂ 'ਤੇ ਬੋਲਦੇ। ਉਹਨਾਂ ਨੂੰ ਨਾ ਕੋਈ ਅੱਤਵਾਦੀ, ਨਾ ਕੋਈ ਵੱਖਵਾਦੀ, ਨਾ ਉਹਨਾਂ ਵਾਸਤੇ ਕੋਈ ਜੇਲ੍ਹ ਬਣੀ ਆ। ਅਸੀਂ ਤਾਂ ਦੇਸ਼ ਤੋੜਨ ਦੀ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਆਪਣਾ ਇਨਸਾਫ ਮੰਗਦੇ ਹਾਂ। ਅਸੀਂ ਕਦੋਂ ਨੇ ਦੇਸ਼ ਟੁੱਟ ਜਾਵੇ, ਅਸੀਂ ਤਾਂ ਨੇ ਵੀ ਇਹਨਾਂ ਤੋੜਨਾ ਜਿਹੜੇ ਕਹਿ ਰਹੇ ਨੇ। ਅਸੀਂ ਤਾਂ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸਾਡੇ ਵੱਡਿਆਂ ਨੇ। ਸੰਤ ਜਰਨੈਲ ਸਿੰਘ ਨੇ ਮੋਰਚਾ ਲਾਇਆ ਸੀ ਵੀ ਸਾਨੂੰ ਇਨਸਾਫ ਦਿਓ। ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ ਆ। ਵੇਖੋ ਜਿਨ੍ਹਾਂ ਦਾ ਹੱਕ ਉਹਨਾਂ ਨੂੰ ਮਿਲ ਗਿਆ, ਸਾਡਿਆਂ ਨੂੰ 47 ਵੇਲੇ ਕੱਖ ਵੀ ਨਹੀਂ ਮਿਲਿਆ। ਸਾਡੇ ਨਾਲ ਨਹਿਰੂ ਹੋਰਾਂ ਵਾਅਦਾ ਕੀਤਾ ਸੀ ਵੀ ਤੁਸੀਂ ਸਾਡੇ ਨਾਲ ਜੁੜੋ, ਲਹਿੰਦੇ ਪੰਜਾਬ ਵਿੱਚ ਤੁਹਾਨੂੰ ਅਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣੇਗਾ। ਜਦੋਂ ਸਾਰਾ ਕੁਝ ਹੋ ਗਿਆ, DCਆਂ ਨੂੰ ਪਹਿਲੀ ਤਰੀਕ ਤੇ ਹੀ ਹਦਾਇਤ ਕਰ ਦਿੱਤੀ ਗਈ ਸੀ ਸਾਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਜਰਾਇਮ ਪੇਸ਼ਾ ਕੌਮ ਨੂੰ ਨੱਪ ਕੇ ਰੱਖੋ। ਅਸੀਂ ਇਹਨੇ ਵੀ ਜਿਹੜੇ ਸਾਡੇ ਨਾਲ ਉਹ ਵਾਅਦੇ ਕੀਤੇ ਉਹ ਕਿੱਥੇ ਨੇ? ਸਾਨੂੰ ਉਹ ਆਜ਼ਾਦੀ ਦਿਓ ਜਿਹੜੀ ਸਾਡੇ ਨਾਲ ਵਾਅਦੇ ਕੀਤੇ ਸੀ। ਦੇਸ਼ ਵਾਸਤੇ ਮਰ ਮਿਟੇ ਆ, ਪਾਕਿਸਤਾਨ ਤੋਂ ਉੱਜੜ ਕੇ ਅੱਧਾ ਪੰਜਾਬ ਆਇਆ, ਤੇ ਸਾਡਾ ਕਿੱਥੇ ਦੱਸੋ? ਤੁਸੀਂ ਤਾਂ ਆਪਦਾ ਦੇਸ਼ ਬਣਾ ਲਿਆ, ਸਾਡਾ ਨਿੱਘ ਕਿੱਥੇ ਆ ਦੱਸੋ? ਅਸੀਂ ਕਿੱਥੇ ਜਾਈਏ? ਆਪਣਿਆਂ ਨੂੰ ਆਪਣੇ ਨਾਲ ਹੀ ਕਿਉਂ ਲੜਾਇਆ ਜਾਂਦਾ? ਸਵਾਲ ਤਾਂ ਇਹ ਵੀ ਖੜਾ ਹੁੰਦਾ ਗਾ, ਜਦੋਂ 6 ਜੂਨ 1984 ਦਾ ਦਿਨ ਮਨਾਉਂਦੇ ਆ, 6 ਜੂਨ ਦਾ ਦਿਨ ਆਉਂਦਾ, ਦਿਹਾੜਾ ਆਉਂਦਾ, ਉਦੋਂ ਆਪਣੀ ਕਿਰਪਾਨਾਂ ਆਪਣੇ ਦੇ ਵਿਰੁੱਧ ਚੱਕ ਲੈਂਦੇ ਨੇ, ਪੱਗਾਂ ਲਾ ਦਿੰਦੇ ਨੇ। ਵੇਖੋ ਸਾਡੀ ਇਹ ਬਦਕਿਸਮਤੀ ਆ। ਜੇ ਸਾਡੀ ਬਦਕਿਸਮਤੀ ਨਾ ਅਸੀਂ ਸਿਰ ਜੋੜ ਕੇ ਨਾ ਬਹਿ ਸਕੀਏ, ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਹੈ, ਪਰ ਉਹ ਅਸੀਂ ਬਹਿ ਨਹੀਂ ਸਕਦੇ ਜੀ। ਝੰਡੇ ਬੁੰਗੇ ਜੁਗੋ ਜੁਗ ਅਟਲ, ਅਰਦਾਸ ਦੇ ਵਿੱਚ ਵੀ ਕਹਿੰਦੇ ਆ, ਲੱਗਦਾ ਵੀ ਸਿਰ ਜੋੜ ਕੇ ਬੈਠੇਗੀ ਕੌਮ। ਚਲੋ ਅਰਦਾਸ ਤਾਂ ਗੁਰੂ ਅੱਗੇ ਤਰਲਾ ਤਾਂ ਹੁਣ ਵੀ ਆਪਾਂ ਲੈਣ ਵਾਸਤੇ ਹੀ ਆਏ ਹਾਂ। ਉੱਥੇ ਵੀ ਤਾਂ ਆਪਾਂ ਇਹੋ ਅਰਦਾਸ ਕਰਦੇ, ਕੌਮ ਦੇ ਝੰਡੇ ਬੁੰਗੇ ਚੱਲ ਰਹਿਣਾ, ਟੱਲ ਰਹਿਣਾ। ਅਸੀਂ ਤਾਂ ਇਹੋ ਅਰਦਾਸ ਕਰਦੇ ਮਹਾਰਾਜ ਕੌਮ ਦੀ ਚੜ੍ਹਦੀ ਕਲਾ ਕਰੇ ਜੀ। ਸ਼ੁਕਰੀਆ। ਤਾਂ ਅਸੀਂ ਇਸ ਵਕਤ ਬਾਬਾ ਰਾਮ ਸਿੰਘ ਹੋਰਾਂ ਦੇ ਨਾਲ ਮੌਜੂਦ ਸਾਂ, ਤੇ ਇਹ ਤਸਵੀਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਉਹ ਨੌਜਵਾਨ ਪਹੁੰਚੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚੇ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਹੱਥ ਜੋੜ ਕੇ ਇੱਕ ਤਰਲਾ ਕੀਤਾ ਹੈ ਕਿ ਸਾਡੇ ਨੌਜਵਾਨ ਜਿਹੜੇ ਦਿਬਰੂਗੜ੍ਹ NSA ਲਗਾਇਆ ਗਿਆ ਜਾਂ ਜਿਹੜੇ ਹੋਰ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਵੇ, ਤੇ ਅਰਦਾਸ ਬੇਨਤੀਆਂ ਜਿਹੜੀਆਂ ਕਿ ਉਹ ਕੀਤੀਆਂ ਜਾ ਰਹੀਆਂ ਨੇ। ਤਖਤਾਂ ਦੇ ਉੱਪਰ ਜਾਇਆ ਜਾ ਰਿਹਾ, ਜਿਵੇਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ, ਜੇਕਰ ਗੱਲ ਕਰ ਲਈਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ, ਕੇਸਗੜ੍ਹ ਸਾਹਿਬ ਜਿਹੜਾ ਕਿ ਤਖਤ ਆ ਉਸ ਦੀ ਗੱਲ ਕਰ ਲਈਏ। ਤੇ ਅੱਜ ਜਿਹੜੀ ਕਿ ਸਮਾਗਮ ਸੀਗਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਰੱਖਿਆ ਗਿਆ ਸੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਰਹੇਗੀ ਕਿ ਹਰ ਪੱਖ ਤੋਂ ਇਸ ਨੂੰ ਜਾਣਿਆ ਜਾਵੇ, ਹਰ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ।
ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅੱਜ ਤੱਕ ਬਾਦਲ ਕਾ ਟੱਬਰੀ ਕਰਦਾ ਰਿਹਾ ਨਾ। ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ? ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀਆਂ ਤੇ ਉੱਥੇ ਇਹਨਾਂ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ। ਪੰਜਾਬ ਦੇ ਸਿਰ ਅੱਜ ਉਹ ਦੌਰ ਆ ਜਿਸ ਦੌਰ ਦੇ ਵਿੱਚੋਂ ਪੰਜਾਬ ਇੱਕ ਵਾਰ ਗੁਜ਼ਰ ਚੁੱਕਿਆ। ਪੰਜਾਬ ਗੁਰੂਆਂ ਦੀ ਧਰਤੀ ਆ, ਪੰਜਾਬ ਉਹ ਜਰਖੇਜ਼ ਧਰਤੀ ਆ। ਇਹ ਕਿਹਾ ਜਾਂਦਾ ਕਿ ਜੇਕਰ ਪੰਜਾਬ ਨੂੰ ਸਮਝਿਆ ਜਾਵੇ ਤਾਂ ਇਸ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਸਾਡੇ ਨਾਲ ਬਾਬਾ ਰਾਮ ਸਿੰਘ ਜੀ ਮੌਜੂਦ ਨੇ, ਅਸੀਂ ਸਵਾਗਤ ਕਰਦੇ ਹਾਂ ਪਹਿਲਾਂ, ਤੇ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਪੰਜਾਬ ਨੂੰ ਸਮਝਣ ਦੇ ਲਈ, ਪੰਜਾਬ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਉਸ ਧਰਤੀ ਤੇ ਖੜੇ ਹਾਂ ਜਿਸ ਧਰਤੀ ਤੋਂ ਬਾਬਾ ਦੀਪ ਸਿੰਘ ਨੇ ਖੰਡਾ ਵਾਹਿਆ ਸੀ। ਕਦੇ ਇਹ ਪਾਵਨ ਪਵਿੱਤਰ ਕੌਮ ਦਾ ਤਖਤ ਹੈ ਜਿੱਥੇ ਕਲਗੀਧਰ ਨੇ ਬੜੀਆਂ ਰਹਿਮਤਾਂ ਬਖਸ਼ਾਂ ਵਰਤਾਈਆਂ, ਔਰ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇੱਥੇ ਬ੍ਰਹਮ ਵਿੱਦਿਆ ਦਾ ਕੇਂਦਰ ਬਣਾ ਕੇ ਵਿੱਦਿਆ ਜਿਹੜੀ ਸੀ ਸਿੱਖਾਂ 'ਚ ਵੰਡੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ। ਔਰ ਜਦੋਂ ਸ਼ਹਾਦਤ ਦਾ ਸਮਾਂ ਆਇਆ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇਹ ਕੌਮ ਦਾ ਮਹਾਨ ਪਵਿੱਤਰ ਤਖਤ ਹੈ ਜਿਹਦੇ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਹੈ। ਤੁਸੀਂ ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਗੁਲਾਮਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਸਕਦੀ ਹੈ, ਬੇਇਨਸਾਫੀ ਸਾਡੇ ਨਾਲ ਹੋ ਰਹੀ ਹੈ। ਤੁਸੀਂ ਵੇਖੋ ਵੀ ਜਿਹੜੇ ਸਾਡੇ ਵੀਰ ਡਿਬਰੂਗੜ੍ਹ ਅਸਾਮ ਦੀ ਜੇਲ੍ਹ 'ਚ ਭੇਜੇ ਨੇ, ਕੀ ਇਹ ਭੇਜਣ ਵਾਲੇ ਸੀ? ਕੀ ਇੰਨਾ ਕੀ ਹੋ ਗਿਆ ਸੀ? ਇੱਕ ਗੁਰਮਤਿ ਪ੍ਰਚਾਰ ਦੀ ਇੱਕ ਲਹਿਰ ਚਲਾਈ ਸੀ। ਅੱਜ ਵੀ ਜੇ ਕੋਈ ਚਲਾਉਂਦਾ ਹੈ ਤਾਂ ਉਹਨੂੰ ਸਰਕਾਰ ਰੋਕ ਦਿੰਦੀ ਹੈ। ਲੇਕਿਨ ਦੂਜੇ ਬੰਨੇ ਸਾਡੇ ਵੀਰਾਂ 'ਤੇ ਨਜਾਇਜ਼ ਕੇਸ ਧੜਾ ਧੜੀ ਪਾਏ ਜਾ ਰਹੇ ਨੇ। ਭਾਈ ਅੰਮ੍ਰਿਤਪਾਲ ਸਿੰਘ ਹੋਰ ਸਾਥੀ ਸਮੇਤ ਕੁਝ ਅੰਮ੍ਰਿਤਸਰ ਜੇਲ੍ਹਾਂ ਵਿੱਚ ਬੰਦ ਨੇ। ਸਾਡੇ ਨੌਜਵਾਨ ਜਿਨ੍ਹਾਂ ਦੀ ਜ਼ਮਾਨਤ ਨਹੀਂ, ਕੇਸਾਂ ਦੇ ਪਰਿਵਾਰ ਨੂੰ ਵੀ ਮਿਲ ਨਹੀਂ ਦਿੱਤਾ ਜਾ ਰਿਹਾ। ਇਹ ਮੈਂ ਸਮਝਦਾ ਸਾਡੇ ਨਾਲ ਸਿੱਖ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਅਤੇ NSA ਵਰਗੇ ਜਿਹੜੇ ਐਕਟ ਨੇ ਉਹ ਮੇਰਾ ਖਿਆਲ ਵੀ ਬਣਾਈ ਸਿਰਫ ਸਿੱਖਾਂ ਵਾਸਤੇ ਨੇ, ਹੋਰ ਤਾਂ ਕਦੇ ਕਿਸੇ 'ਤੇ ਲੱਗੀ ਨਹੀਂ, ਨਾ ਕਿਸੇ ਨੇ ਲਾਈ ਹੈ। ਪੰਜਾਬ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਇਸ ਦੇਸ਼ ਦੇ ਵਿੱਚ ਸਿੱਖ ਇਹ ਕਹਿ ਰਹੇ ਨੇ ਕਿ ਅਸੀਂ ਗੁਲਾਮ ਆ। ਪਰ ਸਿੱਖਾਂ, ਜੇਕਰ ਅਸੀਂ ਦੂਸਰੀ ਧਿਰ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? ਗੁਲਾਮੀ ਦੀ ਨਿਸ਼ਾਨੀ ਤੁਸੀਂ ਇਹ ਵੇਖ ਲਓ, 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਭਾਈ ਜਗਤਾਰ ਸਿੰਘ ਤਾਰੇ ਦੀ ਭਤੀਜੀ ਦਾ ਵਿਆਹ ਤੇ 2 ਘੰਟੇ ਦੀ ਪਰੋਲ ਨਾਲ ਪੁਲਿਸ ਆ। ਭਾਈ ਬਲਵੰਤ ਸਿੰਘ ਰਾਜੋਆਣੇ ਦੇ ਬਜ਼ੁਰਗ ਗੁਜਰ 1 ਘੰਟੇ ਦੀ ਪਰੋਲ ਮਿਲੀ ਸੀ। ਬਲਾਤਕਾਰੀ ਸਾਧ, ਕਾਤਲ ਸਾਧ, ਉਹ ਤੀਜੇ ਦਿਨ ਜੇਲ੍ਹ 'ਚੋਂ ਬਾਹਰ ਹੁੰਦਾ। ਔਰ ਅਸੀਂ ਸਮਝਦੇ ਵੀ ਸਾਡੇ ਨਾਲ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ।
ਜਿਹੜੇ ਕਹਿੰਦੇ ਨੇ ਸਿੱਖਾਂ ਨਾਲ ਕਿੱਥੇ ਬੇਇਨਸਾਫੀ ਹੋ ਰਹੀ ਹੈ, ਉਹ ਉਹਨਾਂ ਸਿੱਖਾਂ ਨੂੰ ਹੀ ਪੁੱਛਦੇ ਆ ਜਿਹੜੇ ਸਿੱਖ ਆਪਣੀਆਂ ਜ਼ਮੀਰਾਂ ਨੂੰ ਮਾਰ ਕੇ ਉਹਨਾਂ ਦੇ ਝੋਲੀ ਚੁੱਕ ਬਣੇ ਨੇ। ਕਿਸੇ ਜ਼ਿੰਮੇਵਾਰ ਬੰਦੇ ਨਾਲ ਬਹਿ ਕੇ ਸਾਡੇ ਨਾਲ ਗੱਲ ਕਰਨ, ਅਸੀਂ ਦੱਸੀਏ ਵੀ ਸਾਡੇ ਨਾਲ ਕਿੱਥੇ ਕਿਤੇ ਧੱਕਾ ਹੋਇਆ ਤੇ ਕਿੱਥੇ ਹੋ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਵੇਖੋ, ਇਹ ਤਾਂ ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅੱਜ ਤੱਕ ਬਾਦਲ ਦਾ ਟੱਬਰ ਹੀ ਕਰਦਾ ਰਿਹਾ ਨਾ। ਜਿਹੜੇ ਬੰਦੇ ਉੱਥੇ ਕਾਬਜ ਬਣਾਉਣ ਵਾਸਤੇ ਗੋਲੀਆਂ ਚਲਵਾਈਆਂ ਨੇ, ਉਹਦੇ ਨਾਲ ਤਾਂ ਹੁਣ ਤੱਕ ਉਹ ਖਿਜੜੀ ਰਹੀ ਹੈ ਬਾਦਲ ਦੀ ਸਾਰੀ ਜੁੰਡਰੀ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਵੇਖੋ ਵੀ ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ। ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀਆਂ ਤੇ ਉੱਥੇ ਅੰਨਾ ਧੁੰਦ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਕੌਮ ਤਾਂ ਆਪਣਾ ਸਤਿਗੁਰੂ ਦਾ ਪੁਰਬ ਮਨਾਉਣ ਵਾਸਤੇ ਇਕੱਠੀ ਹੋ ਰਹੀ ਹੈ। ਇਹ ਅੰਨਾ ਧੁੰਦ ਉੱਥੇ 4 ਵਜੇ ਗੋਲੀਆਂ ਚਲਾ ਰਹੇ ਨੇ। ਐਡੀ ਕਿਹੜੀ ਵੇਲੇ 'ਚ ਬਾਹ ਗਏ ਸੀ, ਧੀਰਜ ਨਾਲ ਸਲਾਹ ਕਰਕੇ ਦੋ ਤਰ੍ਹਾਂ ਬਿਠਾ ਕੇ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ, ਪਰ ਕਿਉਂਕਿ ਸਾਡੇ ਆਪਸ ਵਿੱਚ ਇੱਕ ਭਰਾ ਮਾਰੂਖਾਨਾ ਜੰਗੀ ਅਸੀਂ ਬਣਾਈ ਹੋਈ ਹੈ ਤੇ ਲੋਕਾਂ ਨੂੰ ਬਿਆਨ ਦੇਣੇ ਜੋ ਜਿਹੜਾ ਬਾਬਾ ਮਾਨਸ ਨੂੰ ਫੜ ਲੈਣਾ ਚਾਹੀਦਾ, ਜੋ ਨੇ ਆਹ ਕਰਤਾ, ਜੋ ਨੇ ਆਹ ਕਰਤਾ। ਨਹੀਂ, ਉਹ ਵੀ ਸਾਡੀਆਂ ਧਿਰਾਂ ਨੇ, ਉਹ ਵੀ ਸਾਡੇ ਪਰਿਵਾਰ ਨੇ। ਗੁਰਦੁਆਰਿਆਂ 'ਚ ਜੋ ਕੁਝ ਸਰਕਾਰਾਂ ਕਰ ਰਹੀ ਹੈ, ਤੀਜੇ ਦਿਨ ਬੇਅਦਬੀ ਹੁੰਦੀ ਹੈ, ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੈ। ਤੇ ਜਿਹੜੀ ਗੋਲੀ ਚਲਾਈ ਹੈ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਹੈ। ਤੇ ਬਾਕੀ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਤਾਂ ਡਰਾਮੇਬਾਜ਼ ਹੁੰਦੇ ਨੇ। ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਉਹ ਕਹਿਣ ਵਾਸਤੇ ਵੀ ਹੁਣ ਭਗਵੰਤ ਮਾਨ ਦੇ ਵਿਰੁੱਧ ਬੋਲੋ ਜੀ, ਧਰਨੇ ਮਾਰਾਂਗੇ ਜੀ। ਜਿਹੜਾ ਤੁਸੀਂ ਨਿਤਨੇਮ ਕਰਦੇ ਆ ਤੇ ਕੋਟਕਪੁਰੇ ਗੋਲੀਆਂ ਚਲਾਈਆਂ, ਉਹਦਾ ਇਨਸਾਫ ਤਾਂ ਕੌਮ ਨੂੰ ਤੁਸੀਂ ਅੱਜ ਤੱਕ ਦੇ ਨਹੀਂ ਸਕੇ। ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੀ ਸਰਕਾਰ ਨੂੰ ਤੁਸੀਂ ਥੋੜ੍ਹਾ ਬਹੁਤਾ ਰਾਜਨੀਤੀ ਨੂੰ ਵੀ ਸਮਝ ਰੱਖਦੇ ਹੋ, ਥੋੜ੍ਹੀ ਬਹੁਤੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਵੀ ਸਮਝ ਰੱਖਦੇ ਹੋ, ਜਿਹੜਾ ਪੰਜਾਬ ਦੇ ਮੁੱਦੇ ਹਮੇਸ਼ਾ ਉਦੋਂ ਹੀ ਜਿਉਂਦੇ ਹੁੰਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ। ਪੰਜਾਬ ਦਾ ਮੁੱਖ ਮੰਤਰੀ ਕੋਈ ਬਣ ਜਾਵੇ, ਉਹਨੇ ਹੀ ਬਣਨਾ ਜਿਹਨੇ ਸੈਂਟਰ ਦੀ ਚਾਪਲੂਸੀ ਕਰਨੀ ਆ, ਦਿੱਲੀ ਦੇ ਹਾਕਮਾਂ ਦੇ ਪਿਛਲੱਗ ਬਣ ਕੇ ਰਹਿਣਾ। ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ, ਲੋਕਾਂ ਨੂੰ ਬੜੀ ਆਸ ਸੀ, 92 ਮੈਂਬਰ ਬਣਾ ਕੇ MLA ਬਣਾ ਕੇ ਅਸੈਂਬਲੀ 'ਚ ਭੇਜੇ। ਲੋਕਾਂ ਨੂੰ ਬੜਾ ਸੀ ਵੀ ਚੱਲ ਕਾਂਗਰਸ ਵੀ ਵੇਖੀ, ਅਕਾਲੀ ਵੇਖੇ, ਤੀਜੀ ਧਿਰ ਨੂੰ ਮੌਕਾ ਦਈਏ। ਤੀਜੀ ਧਿਰ ਦੀ ਜਿਹੜੀ ਲਗਾਮ ਆ ਉਹ ਤਾਂ ਸਿੱਧੀ ਉੱਥੇ ਕੇਜਰੀਵਾਲ ਦਿੱਲੀ ਦੇ ਹਾਕਮ, ਉਹ ਨਿਰੰਕਾਰੀ ਆ, ਸਿੱਖਾਂ ਦੇ ਵਿਰੁੱਧ ਆ, ਤੇ ਉੱਥੋਂ ਹੀ ਫਤਵੇ ਸਾਰੇ ਜਾਰੀ ਹੁੰਦੇ ਨੇ। ਤੇ ਭਗਵੰਤ ਮਾਨ ਤੱਕ ਉਹਨਾਂ ਦੀ ਕਠਪੁਤਲੀ ਆ, ਜੋ ਉਹਨਾਂ ਨੇ ਇਸ਼ਾਰੇ ਕਰਨੇ ਨੇ ਉਹਦੇ ਮੁਤਾਬਕ ਇਹਨੇ ਚੱਲੀ ਜਾਣਾ। ਇਹ ਤੋਂ ਕਰਾਈ ਜਾ ਰਹੇ ਨੇ। ਉਹ ਤੁਸੀਂ ਅੱਜ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਉਤਰੇ ਹੋ, ਅੰਮ੍ਰਿਤਪਾਲ ਸਿੰਘ ਦੇ ਉੱਪਰ NSA ਲੱਗਿਆ ਤਾਂ ਸਰਕਾਰ ਕਹਿੰਦੀ ਕਿ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਸੀ, ਖਾਲਿਸਤਾਨ ਦੀ ਗੱਲ ਕਰਦਾ ਸੀ। ਮੈਂ ਅੱਜ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਉਤਰਿਆ, ਤੁਹਾਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਹੀਰਾਂ ਕੱਢੀਆਂ ਸੀ ਨਾ, ਮੈਂ ਉਦੋਂ ਬਰਾਬਰ ਉੱਥੇ ਸਾਂ ਜੀ। ਅਨੰਦਪੁਰ ਸਾਹਿਬ ਮੇਰਾ 1 ਘੰਟੇ ਦਾ ਲੈਕਚਰ ਜਦੋਂ ਪਹਿਲਾਂ ਉੱਥੇ ਪ੍ਰੋਗਰਾਮ ਸੀ ਉਦੋਂ ਉੱਥੇ ਸੀ। ਮਗਰਲੀ ਵਹੀਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੋਂ ਕੱਢ ਕੇ ਸੰਤ ਕਰਤਾਰ ਸਾਹਿਬ ਨਗਰ ਲੈ ਕੇ ਗਏ ਸਾਂ, ਮੈਂ ਬਰਾਬਰ ਨਾਲ ਸਾਂ। ਜਦੋਂ ਉਹ ਵੀਰ ਫੜਿਆ ਜਾਂਦਾ 18 ਤਰੀਕ ਨੂੰ ਗ੍ਰਿਫਤਾਰੀ ਹੁੰਦੀ, 18 ਮਾਰਚ ਨੂੰ, 19 ਨੂੰ ਮੈਨੂੰ ਉਹਨਾਂ ਨੇ ਪਹਿਲੋਂ ਫੋਨ ਕਰਕੇ ਕਿਹਾ ਸੀ ਵੀ ਤੁਸੀਂ 19 ਨੂੰ ਆਪਾਂ ਮੁਕਤਸਰ ਸਾਹਿਬ ਤੋਂ ਵਹੀਰ ਆਰੰਭ ਕਰਨੀ ਹੈ ਤੇ ਅਰਦਾਸ ਕਰਕੇ ਤੋਰਿਓ। ਮੈਂ ਕਿਹਾ ਜੀ ਪਹੁੰਚਾਂਗਾ, ਪਰ 18 ਨੂੰ ਇਹ ਸਾਰਾ ਭਾਣਾ ਵਰਤ ਗਿਆ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਮੁਕਤਸਰ ਸਾਹਿਬ ਉਸੇ ਸਥਾਨ ਤੋਂ ਹੀ ਦਰਬਾਰ ਸਾਹਿਬ ਤੋਂ ਇਸ ਤਖਤ ਸਾਹਿਬ 'ਤੇ ਉਹਨਾਂ ਲੈ ਕੇ ਆਉਣੀ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ 19 ਨੂੰ ਮਾਰਚ ਨੂੰ ਜਦੋਂ ਗ੍ਰਿਫਤਾਰੀ ਹੁੰਦੀ ਹੈ। ਮੈਂ ਉਹਦੀ ਕਹੇ ਬਚਨਾਂ 'ਤੇ ਪਹਿਰਾ ਦਿੰਦਿਆਂ ਖਾਲਸਾ ਵਹੀਰ ਉੱਥੋਂ ਮੁਕਤਸਰ ਤੋਂ ਲੈ ਕੇ ਇੱਥੇ ਪਹੁੰਚਿਆ ਸਾਂ, ਪਰਿਵਾਰ ਵੀ ਨਾਲ ਸੀ। ਦੂਜੀ ਵਹੀਰ ਫਿਰ ਮੈਂ ਫਿਰੋਜ਼ਪੁਰ ਗੁਰਦੁਆਰਾ ਜਾਮਨੀ ਸਾਹਿਬ ਤੋਂ ਕੱਢੀ। ਉਹ ਵਹੀਰ ਜਿਹੜੀ ਆ ਸੰਤ ਬਾਬਾ ਜਰਨੈਲ ਸਿੰਘ ਦੇ ਜਨਮ ਨਗਰ ਖਾਲਸਾ ਦਰਬਾਰ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਦਾ ਜਨਮ ਸਥਾਨ ਬਣਿਆ, ਉੱਥੇ ਲੈ ਕੇ ਪਹੁੰਚੇ ਸਾਂ। ਤੀਸਰੀ ਵਹੀਰ ਅਸੀਂ ਪਿਛਲੇ ਦਿਨ ਕੱਢਣੀ ਸੀ, ਸਰਕਾਰ ਨੇ ਪੁਲਿਸ ਪਹਿਰੇ ਲਾ ਤੇ ਸਾਨੂੰ ਕੱਢਣ ਨਹੀਂ ਦਿੱਤੀ। 9 ਤਰੀਕ 9 ਦਸੰਬਰ ਨੂੰ ਅਸੀਂ ਉਸੇ ਸਥਾਨ ਤੋਂ ਗੁਰਦੁਆਰਾ ਗੁਰੂ ਅਮਰਦਾਸ ਅਡਵਾਲ ਪੁਲ ਘੁਮਾਣਾ ਦੇ ਲਾਗੇ ਆ, ਤੇ ਉੱਥੋਂ ਅਸੀਂ ਕੱਢ ਰਹੇ ਹਾਂ ਸ੍ਰੀ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਲਿਜਾਣ ਵਾਸਤੇ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਉਹ ਚਰਚਾਵਾਂ ਕਿਸੇ TV ਤੇ ਦਿਖਾਈਆਂ ਚੱਲੀਆਂ। ਸਤਜਿੰਦਰ ਸੋਰੀ ਸਾਰੇ ਨਾਲ ਹੀ ਰਹੇ। ਗੱਲ ਇਹ ਆ ਵੀ ਜਦੋਂ ਸਰਕਾਰ ਦਬਾਅ ਬਣਾਉਂਦੀ ਹੈ ਨਾ, ਜਦੋਂ ਨੌਜਵਾਨਾਂ ਨੂੰ ਪਿੰਡਾਂ 'ਚ ਅਨਾਉਂਸਮੈਂਟ ਕਰ ਦਿੱਤੀ ਗਈ ਮਾਲਵੇ ਵਿੱਚ
ਵੀ ਜਿਹੜਾ ਵੀ ਹੀਰ ਵਿੱਚ ਪਹੁੰਚਾ ਉਹ 'ਤੇ ਕੇਸ ਪਾ ਦਿੱਤੇ ਜਾਣਗੇ, ਉਹਨੂੰ ਸਾਮ ਭੇਜ ਦਿੱਤਾ ਜਾਊਗਾ। ਇੰਨੀ ਨੌਜਵਾਨਾਂ ਤੇ ਦਹਿਸ਼ਤ ਦੇ ਬਾਵਜੂਦ ਵੀ ਸਾਨੂੰ ਵੀ ਕਿਹਾ ਗਿਆ ਵੀ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ, ਤੁਹਾਨੂੰ ਡਿਬਰੂਗੜ੍ਹ ਭੇਜ ਦਿਆਂਗੇ, ਪਰ ਅਸੀਂ ਨਹੀਂ ਉਹ ਗੱਲ ਤੋਂ ਪਿੱਛੇ ਹਟੇ। ਤੇ ਨੌਜਵਾਨ ਗਿਣਤੀ ਨਹੀਂ ਇੱਥੇ ਵੇਖੀ ਦੀ ਹੁੰਦੀ, ਗਿਣਤੀ ਤਾਂ ਬੜੀ ਸੀ ਫੋਟੋ ਲਵਾਉਣ ਵਾਲੀ ਭਾਈ ਅੰਮ੍ਰਿਤਪਾਲ ਸਿੰਘ ਦੇ, ਜਦੋਂ ਫੜਿਆ ਗਿਆ ਮਗਰੋਂ ਗਿਣਤੀ ਫੋਟੋਆਂ ਵਾਲੀ ਕਿੱਥੇ ਗਈ। ਅਸੀਂ ਚੜ੍ਹਦੇ ਸੂਰਜ ਨੂੰ ਬੜੀਆਂ ਸਲਾਮਾਂ ਕਰਦੇ, ਜਦੋਂ ਬਿਪਤਾ 'ਚ ਪੈ ਜਾਂਦਾ ਨਾ ਕੋਈ, ਫੇਰ ਲਾਗੇ ਨਹੀਂ ਕੋਈ ਲੱਗਦਾ। ਤੇ ਮੈਂ ਉਦੋਂ ਵੀ ਡਰਿਆ ਸਾਂ, ਮੇਰੇ ਨਾਲ ਭਾਵੇਂ 100 ਬੰਦਾ ਤੁਰੇ ਭਾਵੇਂ 1000 ਬੰਦਾ ਤੁਰੇ, ਗੱਲ ਗਿਣਤੀ ਮਿਣਤੀ ਦੀ ਹੁੰਦੀ। ਤੇ ਬਹੁਤ ਵੱਡਾ ਇਕੱਠ ਸੀ, ਕਈ ਗੱਡੀਆਂ ਦਾ ਕਾਬਲਾ ਸੀ, ਘੱਟੋ ਘੱਟ 45-46 ਗੱਡੀਆਂ ਸੀ। ਇੱਥੇ ਪਹੁੰਚੇ ਸਾਂ, ਫਿਰ ਉੱਥੇ ਹੀ ਬਹੁਤ ਵੱਡੇ ਕਾਬਲੇ ਨਾਲ ਉਹ ਵੀ ਹੀਰ ਕੱਢੀ ਸੀ। ਹੁਣ ਫਿਰ 9 ਤਰੀਕ ਨੂੰ ਕੱਢ ਰਹੇ ਹਾਂ, ਤੁਸੀਂ ਵੀ ਦਰਸ਼ਨ ਦਿਓ, ਆਇਓ ਸਾਰੇ। ਬਾਬਾ ਜੀ ਇੱਕ ਗੱਲ ਹੋਰ, ਜਿਵੇਂ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ, ਜਿਵੇਂ ਚੈਨਲਾਂ ਦੇ ਉੱਪਰ ਦਿਖਾਇਆ ਗਿਆ ਕਿ AKF ਇੱਕ ਆਨੰਦਪੁਰ ਖਾਲਸਾ ਫੋਰਸ ਸੀ ਜਿਹੜੀ ਕਿ ਉਹ ਅੰਮ੍ਰਿਤਪਾਲ ਨੇ ਤਿਆਰ ਕਰ ਲਈ ਸੀ, ਤੁਸੀਂ ਕਿਹਾ ਕਿ ਅਸੀਂ ਨਾਲ ਰਹੇ ਹਾਂ, ਕਿ ਵਾਕਈ ਕੋਈ ਅਜਿਹੀ ਗੱਲ ਸੀਗੀ ਕਿ ਦੇਸ਼ ਦੇ ਖਿਲਾਫ ਕੋਈ ਅਜਿਹੀ ਫੌਜ ਤਿਆਰ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ, ਜਿਹੜਾ ਕਿ ਚਰਚਾਵਾਂ ਸੁਰਖੀਆਂ ਬਣੀਆਂ ਉਸ ਵਕਤ? ਤੁਹਾਨੂੰ ਪਤਾ ਵੀ ਸਰਕਾਰ ਜਿਹੜਾ ਪ੍ਰਚਾਰ ਕਰਦੀ ਉਹ ਸਹੀ ਕਰਦੀ, ਸਿੱਖਾਂ ਦੇ ਹੱਕ 'ਚ ਕਰਦੀ ਹੈ। ਇਹਦੇ ਤਾਂ ਸੰਤ ਜਰਨੈਲ ਸਿੰਘ ਪ੍ਰਤੀ ਬਹੁਤ ਕੁਝ ਦਰਬਾਰ ਸਾਹਿਬ ਕਿਹਾ ਗਿਆ, ਫਿਰ ਜਦੋਂ ਬਲੈਕ ਥੰਡਰ ਹੋਇਆ ਉਦੋਂ ਨੌਜਵਾਨਾਂ ਪ੍ਰਤੀ ਬਹੁਤ ਕੁਝ ਕਿਹਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਆ ਗਿਆ ਤੇ AK ਸੰਸਾਰ ਕਿੰਨੇ ਵੇਖੀ ਆ, ਕਿਸੇ ਨੇ ਵੇਖੀ ਕਦੇ? ਮੈਂ ਤਾਂ ਉਹਦੇ ਨਾਲ ਰਿਹਾ, ਮੈਂ ਤਾਂ ਵੇਖੀ ਨਹੀਂ ਕੋਈ। ਕਿਸੇ ਨੂੰ ਵੇਖੋ ਭੰਡਣ ਵਾਸਤੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਨਾ, ਮੀਡੀਆ ਉਹਨਾਂ ਦਾ, ਸਰਕਾਰਾਂ ਏਜੰਸੀਆਂ ਉਹਨਾਂ ਦੀਆਂ, ਤੇ ਫਿਰ ਬਦਨਾਮ ਕਰਨਗੇ ਤੇ ਤਾਂ ਹੀ ਉਹਦਾ ਕੇਸ ਪਾਉਣਗੇ ਨਾ ਵੀ ਉਹ ਅੰਮ੍ਰਿਤ ਸਿੰਘ ਚਾਰ ਕਰਦਾ, ਉਹ ਧਰਮ ਦਾ ਕਰਮ ਕਰਦਾ। ਤੇ ਸਰਕਾਰ ਕਹਿੰਦੀ ਜਦੋਂ ਗਲਤ ਹੋ ਰਿਹਾ ਜੀ, ਬਹੁਤ ਗਲਤ ਹੋ ਰਿਹਾ ਜੀ। ਇੱਕ ਬੰਨੇ ਦੇਸ਼ ਨੂੰ ਤੋੜਨ ਵਾਸਤੇ ਨਿਰਮਲੇ ਜਾਂ ਭੇਖੀ ਜੇ ਭਗਵੇ ਜੇ ਰੰਗ ਵਾਲੇ ਕਈ ਸਾਧ ਮੈਂ ਵੇਖੇ ਨੇ, ਜਿਹੜੇ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ, ਉਹ ਬਗੜ ਬੋਲਦੇ ਨੇ, ਫੇਸਬੁੱਕਾਂ 'ਤੇ ਬੋਲਦੇ। ਉਹਨਾਂ ਨੂੰ ਨਾ ਕੋਈ ਅੱਤਵਾਦੀ, ਨਾ ਕੋਈ ਵੱਖਵਾਦੀ, ਨਾ ਉਹਨਾਂ ਵਾਸਤੇ ਕੋਈ ਜੇਲ੍ਹ ਬਣੀ ਆ। ਅਸੀਂ ਤਾਂ ਦੇਸ਼ ਤੋੜਨ ਦੀ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਆਪਣਾ ਇਨਸਾਫ ਮੰਗਦੇ ਹਾਂ। ਅਸੀਂ ਕਦੋਂ ਨੇ ਦੇਸ਼ ਟੁੱਟ ਜਾਵੇ, ਅਸੀਂ ਤਾਂ ਨੇ ਵੀ ਇਹਨਾਂ ਤੋੜਨਾ ਜਿਹੜੇ ਕਹਿ ਰਹੇ ਨੇ। ਅਸੀਂ ਤਾਂ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸਾਡੇ ਵੱਡਿਆਂ ਨੇ। ਸੰਤ ਜਰਨੈਲ ਸਿੰਘ ਨੇ ਮੋਰਚਾ ਲਾਇਆ ਸੀ ਵੀ ਸਾਨੂੰ ਇਨਸਾਫ ਦਿਓ। ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ ਆ। ਵੇਖੋ ਜਿਨ੍ਹਾਂ ਦਾ ਹੱਕ ਉਹਨਾਂ ਨੂੰ ਮਿਲ ਗਿਆ, ਸਾਡਿਆਂ ਨੂੰ 47 ਵੇਲੇ ਕੱਖ ਵੀ ਨਹੀਂ ਮਿਲਿਆ। ਸਾਡੇ ਨਾਲ ਨਹਿਰੂ ਹੋਰਾਂ ਵਾਅਦਾ ਕੀਤਾ ਸੀ ਵੀ ਤੁਸੀਂ ਸਾਡੇ ਨਾਲ ਜੁੜੋ, ਲਹਿੰਦੇ ਪੰਜਾਬ ਵਿੱਚ ਤੁਹਾਨੂੰ ਅਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣੇਗਾ। ਜਦੋਂ ਸਾਰਾ ਕੁਝ ਹੋ ਗਿਆ, DCਆਂ ਨੂੰ ਪਹਿਲੀ ਤਰੀਕ ਤੇ ਹੀ ਹਦਾਇਤ ਕਰ ਦਿੱਤੀ ਗਈ ਸੀ ਸਾਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਜਰਾਇਮ ਪੇਸ਼ਾ ਕੌਮ ਨੂੰ ਨੱਪ ਕੇ ਰੱਖੋ। ਅਸੀਂ ਇਹਨੇ ਵੀ ਜਿਹੜੇ ਸਾਡੇ ਨਾਲ ਉਹ ਵਾਅਦੇ ਕੀਤੇ ਉਹ ਕਿੱਥੇ ਨੇ? ਸਾਨੂੰ ਉਹ ਆਜ਼ਾਦੀ ਦਿਓ ਜਿਹੜੀ ਸਾਡੇ ਨਾਲ ਵਾਅਦੇ ਕੀਤੇ। ਅਸੀਂ ਦੇਸ਼ ਵਾਸਤੇ ਮਰ ਮਿਟੇ ਹਾਂ, ਪਾਕਿਸਤਾਨ ਤੋਂ ਉੱਜੜ ਕੇ ਅੱਧਾ ਪੰਜਾਬ ਆਇਆ, ਤੇ ਸਾਡਾ ਕਿੱਥੇ ਦੱਸੋ? ਤੁਸੀਂ ਤਾਂ ਆਪਦਾ ਦੇਸ਼ ਬਣਾ ਲਿਆ, ਸਾਡਾ ਨਿੱਘ ਕਿੱਥੇ ਆ ਦੱਸੋ? ਅਸੀਂ ਕਿੱਥੇ ਜਾਈਏ? ਆਪਣਿਆਂ ਨੂੰ ਆਪਣੇ ਨਾਲ ਹੀ ਕਿਉਂ ਲੜਾਇਆ ਜਾਂਦਾ? ਸਵਾਲ ਤਾਂ ਇਹ ਵੀ ਖੜਾ ਹੁੰਦਾ ਗਾ, ਜਦੋਂ 6 ਜੂਨ 1984 ਦਾ ਦਿਨ ਮਨਾਉਂਦੇ ਆ, 6 ਜੂਨ ਦਾ ਦਿਨ ਆਉਂਦਾ, ਦਿਹਾੜਾ ਆਉਂਦਾ, ਉਦੋਂ ਆਪਣੀ ਕਿਰਪਾਨਾਂ ਆਪਣੇ ਦੇ ਵਿਰੁੱਧ ਚੱਕ ਲੈਂਦੇ ਨੇ, ਪੱਗਾਂ ਲਾ ਦਿੰਦੇ ਨੇ। ਵੇਖੋ ਸਾਡੀ ਇਹ ਬਦਕਿਸਮਤੀ ਆ। ਜੇ ਸਾਡੀ ਬਦਕਿਸਮਤੀ ਨਾ ਅਸੀਂ ਸਿਰ ਜੋੜ ਕੇ ਨਾ ਬਹਿ ਸਕੀਏ, ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਹੈ, ਪਰ ਉਹ ਅਸੀਂ ਬਹਿ ਨਹੀਂ ਸਕਦੇ ਜੀ। ਝੰਡੇ ਬੁੰਗੇ ਜੁਗੋ ਜੁਗ ਅਟਲ, ਅਰਦਾਸ ਦੇ ਵਿੱਚ ਵੀ ਕਹਿੰਦੇ ਆ, ਲੱਗਦਾ ਵੀ ਸਿਰ ਜੋੜ ਕੇ ਬੈਠੇਗੀ ਕੌਮ। ਚਲੋ ਅਰਦਾਸ ਤਾਂ ਗੁਰੂ ਅੱਗੇ ਤਰਲਾ ਤਾਂ ਹੁਣ ਵੀ ਆਪਾਂ ਲੈਣ ਵਾਸਤੇ ਹੀ ਆਏ ਹਾਂ। ਉੱਥੇ ਵੀ ਤਾਂ ਆਪਾਂ ਇਹੋ ਅਰਦਾਸ ਕਰਦੇ, ਕੌਮ ਦੇ ਝੰਡੇ ਬੁੰਗੇ ਚੱਲ ਰਹਿਣਾ, ਟੱਲ ਰਹਿਣਾ। ਅਸੀਂ ਤਾਂ ਇਹੋ ਅਰਦਾਸ ਕਰਦੇ, ਮਾਰੇ ਕੌਮ ਦੀ ਚੜ੍ਹਦੀ ਕਲਾ ਕਰੇ ਜੀ। ਸ਼ੁਕਰੀਆ। ਤਾਂ ਅਸੀਂ ਇਸ ਵਕਤ ਬਾਬਾ ਰਾਮ ਸਿੰਘ ਹੋਰਾਂ ਦੇ ਨਾਲ ਮੌਜੂਦ ਸਾਂ, ਤੇ ਇਹ ਤਸਵੀਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਥੇ ਉਹ ਨੌਜਵਾਨ ਪਹੁੰਚੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚੇ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਹੱਥ ਜੋੜ ਕੇ ਇੱਕ ਤਰਲਾ ਕੀਤਾ ਹੈ ਕਿ ਸਾਡੇ ਨੌਜਵਾਨ ਜਿਹੜੇ ਦਿਬਰੂਗੜ੍ਹ NSA ਲਗਾਇਆ ਗਿਆ ਜਾਂ ਜਿਹੜੇ ਹੋਰ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਵੇ, ਤੇ ਅਰਦਾਸ ਬੇਨਤੀਆਂ ਜਿਹੜੀਆਂ ਕਿ ਉਹ ਕੀਤੀਆਂ ਜਾ ਰਹੀਆਂ ਨੇ। ਤਖਤਾਂ ਦੇ ਉੱਪਰ ਜਾਇਆ ਜਾ ਰਿਹਾ, ਜਿਵੇਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰ ਲਈਏ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ, ਜਾਂ ਜੇਕਰ ਗੱਲ ਕਰ ਲਈਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ, ਕੇਸਗੜ੍ਹ ਸਾਹਿਬ ਜਿਹੜਾ ਕਿ ਤਖਤ ਆ ਉਸ ਦੀ ਗੱਲ ਕਰ ਲਈਏ। ਤੇ ਅੱਜ ਜਿਹੜੀ ਕਿ ਸਮਾਗਮ ਸੀਗਾ ਉਹ ਤਖਤ ਸ੍ਰੀ ਦਮਦਮਾ ਸਾਹਿਬ ਦਾ ਰੱਖਿਆ ਗਿਆ ਸੀ। ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਕੋਸ਼ਿਸ਼ ਰਹੇਗੀ ਕਿ ਹਰ ਪੱਖ ਤੋਂ ਇਸ ਨੂੰ ਜਾਣਿਆ ਜਾਵੇ, ਹਰ ਪੱਖ ਤੋਂ ਜਿਹੜੀ ਕਿ ਤਸਵੀਰ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ।
ਬੜਾ ਖੁੱਲ੍ਹ ਕੇ ਬੋਲਦੇ ਹੋ ਜਿਹੜੇ ਪੰਜਾਬ ਦੇ ਜਵਾਨਾਂ ਦੇ ਉੱਪਰ NSA ਲਗਾਇਆ ਸਰਕਾਰ ਦੇ ਵੱਲੋਂ, ਹਕੂਮਤ ਦੇ ਵੱਲੋਂ, ਉਸ ਦੇ ਖਿਲਾਫ ਬੜਾ ਡਟ ਕੇ ਬੋਲਦੇ ਹੋ। ਕੀ ਲੱਗਦਾ ਹੈਗਾ ਜਿਹੜਾ NSA ਲਗਾਇਆ ਗਿਆ ਨੌਜਵਾਨਾਂ ਦੇ ਉੱਪਰ, ਉਸ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਸਿਰਫ ਅਸੀਂ ਗੁਲਾਮ ਲੋਕ ਹਾਂ ਤੇ ਗੁਲਾਮਾਂ ਤੇ ਕੋਈ ਵੀ ਕੇਸ ਪਾਇਆ ਜਾ ਸਕਦਾ ਹੈ। ਸਾਨੂੰ ਦੱਸੋ ਤਾਂ ਸਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਅਦਾ ਕਰਦੇ ਆ ਕਿ ਉਹ ਗੁਲਾਮ ਨੇ? 32 ਸਾਲ ਤੋਂ ਸਾਡੇ ਵੀਰ ਜੇਲ੍ਹਾਂ ਦੀਆਂ ਕਾਲ ਕੋਸ਼ਿਸ਼ਾਂ ਜਵਾਨੀ ਭੋਗਦੇ ਆ, ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੁਲਤਾਨਪੁਰ ਲੋਧੀ ਬੁੰਗਾ ਸਾਹਿਬ ਤੇ ਗੋਲੀਆਂ ਦੀ ਜਿਹੜੀ ਕਿ ਬਰਸਾਤ ਹੋ ਜਾਣੀ, ਉਸ ਦਾ ਜਿਹੜਾ ਕਿ ਰੌਲਾ ਹਲੇ ਮੀਡੀਆ ਦੇ ਉੱਪਰ ਚੱਲ ਰਿਹਾ, ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਵੱਲੋਂ ਕਿਹਾ ਗਿਆ ਕਿ ਅਸੀਂ ਧਰਨੇ ਲਗਾਵਾਂਗੇ। ਡਰਾਮੇਬਾਜ਼ੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਰਵਾਇਆ ਜਾਂ ਹੋਇਆ, ਉਹਦੀ ਸਪੋਰਟ ਤਾਂ ਅਜ ਤੱਕ ਬਾਦਲ ਕਾ ਟੱਬਰ ਹੀ ਕਰਦਾ ਰਿਹਾ ਨਾ। ਲੋੜ ਕੀ ਸੀ ਉੱਥੇ ਅੰਮ੍ਰਿਤ ਵੇਲੇ 4 ਵਜੇ ਗੋਲੀਆਂ ਚਲਾਉਣ ਦੀ? ਸਣੇ ਜੁੱਤੀਆਂ ਪੁਲਿਸ ਗਈ, ਆਪਾਂ ਫੋਟੋਆਂ ਵੇਖਣੀਆਂ, ਤੇ ਉੱਥੇ ਇਹਨਾਂ ਤੋਂ ਗੋਲੀਆਂ ਚਲਾ ਕੇ 4 ਵਜੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ। ਮੇਨ ਸਾਡਾ ਜਿਹੜਾ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਉਹ ਤਾਂ ਸੁਲਤਾਨਪੁਰ ਹੀ ਹੈ, ਬਾਕੀ ਤਾਂ ਸਾਰੇ ਪਾਕਿਸਤਾਨ 'ਚ ਰਹਿ ਗਏ। ਅੱਜ ਵੀ ਜਦੋਂ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੀਆਂ, ਤਾਂ ਇੰਨੇ ਲੋਕ ਸੀ ਉਸ ਦੇ ਨਾਲ। ਤੁਹਾਡੀ ਭੀੜ ਦੇ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੀ? ਕਿਉਂਕਿ ਚਰਚਾਵਾਂ ਜਿਹੜੀਆਂ ਕਿ ਉਹ ਮੀਡੀਆ ਦੇ ਉੱਪਰ ਵੀ ਨਹੀਂ ਚੱਲੀਆਂ ਤੁਹਾਡੀ ਭੀੜ ਦੀਆਂ, ਜਾਂ ਨਾ ਹੀ ਅਸੀਂ ਤਾਂ ਇਨਸਾਫ ਮੰਗਦੇ ਰਹੇ, ਅਨੰਦਪੁਰ ਸਾਹਿਬ ਮਤਾ ਮੰਗਦੇ ਰਹੇ। ਜੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੁਸੀਂ ਵੀ ਤਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਤੁਸੀਂ ਵੀ ਤਾਂ ਕਹਿੰਦੇ ਹੋ ਕਿ ਸਾਡਾ ਵੀ ਇੱਕ ਖਿੱਤਾ ਹੋਣਾ ਚਾਹੀਦਾ, ਸਾਡੇ ਵੀ ਇਲਾਕੇ ਸਾਨੂੰ ਮਿਲਣੇ ਚਾਹੀਦੇ। ਪੰਜਾਬ ਦੇ ਸਿਰ ਅੱਜ ਉਹ ਦੌਰ ਆ ਜਿਸ ਦੌਰ ਦੇ ਵਿੱਚੋਂ ਪੰਜਾਬ ਇੱਕ ਵਾਰ ਗੁਜ਼ਰ ਚੁੱਕਿਆ। ਪੰਜਾਬ ਗੁਰੂਆਂ ਦੀ ਧਰਤੀ ਆ, ਪੰਜਾਬ ਉਹ ਜਰਖੇਜ਼ ਧਰਤੀ ਆ। ਇਹ ਕਿਹਾ ਜਾਂਦਾ ਕਿ ਜੇਕਰ ਪੰਜਾਬ ਨੂੰ ਸਮਝਿਆ ਜਾਵੇ ਤਾਂ ਇਸ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਸਾਡੇ ਨਾਲ ਬਾਬਾ ਰਾਮ ਸਿੰਘ ਜੀ ਮੌਜੂਦ ਨੇ, ਅਸੀਂ ਸਵਾਗਤ ਕਰਦੇ ਹਾਂ ਪਹਿਲਾਂ, ਤੇ ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਪੰਜਾਬ ਨੂੰ ਸਮਝਣ ਦੇ ਲਈ, ਪੰਜਾਬ ਦੀ ਰਾਜਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਅੱਜ ਅਸੀਂ ਉਸ ਧਰਤੀ ਤੇ ਖੜੇ ਹਾਂ